ਜਦੋਂ ਅਸੀਂ ਆਏ ਤਿੰਨ ਕੱਪੜੇ ਕੋਈ ਐਸਾ ਨਹੀਂ ਤੇ ਘਰ ਦਾ ਜੀ ਨਹੀਂ ਮਾਰਿਆ ਗਿਆ ਤੇ ਅਜੇ 2-2.5 ਮਹੀਨੇ ਨਹੀਂ ਗੁਜ਼ਰੇ ਪਹਿਲਾ ਸਰਕੂਲਰ ਪੰਜਾਬ ਦੀ ਹਕੂਮਤ ਨੇ ਉਸ ਪੀਰੀਅਡ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਭੇਜਿਆ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਗੁਰੂ ਗ੍ਰੰਥ ਸਾਹਿਬ ਨੂੰ ਟਾਰਗੇਟ ਤਾਂ ਪਹਿਲੇ ਦਿਨ ਤੋਂ ਹੀ ਕਰ ਲਿਆ। ਮੀਣੇ ਮਸਾਲ ਧੀਰ ਮਲੀਏ ਰਾਮ ਰਾਈਏ ਕੌਣ ਸਨ ਤੇ ਅੱਜ ਜੇ ਤੁਸੀਂ ਕੰਟੈਕਸਟ ਦੇਖਣਾ ਹੋਵੇ ਨਰਕਧਾਰੀ ਰਾਧਾ ਸਵਾਮੀ ਸੌਦਾ ਸਾਧ ਭਨਿਆਰਾ ਇਹ ਸਾਰੇ ਫਰੋਡੀਏ ਜਿਹੜੇ ਨੇ ਇਹ ਕੌਣ ਨੇ ਇਹਨਾਂ ਕੌਣ ਖੜੇ ਕਰਦਾ ਸਟੇਟ ਪਾਵਰ। ਖਾਲਸਾ ਸਾਜਨਾ ਦਿਵਸ ਅੰਮ੍ਰਿਤਸਰ ਦਾ ਸ਼ਹਿਰ ਪੰਜਾਬ ਅਕਾਲੀਆਂ ਦੀ ਹਕੂਮਤ 13 ਸਿੰਘਾਂ ਨੂੰ ਸ਼ਹੀਦ ਕਰਕੇ ਕਿਵੇਂ ਸੇਫਲੀ ਉਹੀ ਹਕੂਮਤ ਨੂੰ ਦਿੱਲੀ ਤੱਕ ਪਹੁੰਚਾਉਂਦੀ ਹੈ। ਜਸਟਿਸ ਸਿਸਟਮ ਫੇਲ ਨਹੀਂ ਹੁੰਦਾ ਉਹ ਸਿੱਖਾਂ ਨੂੰ ਕਹਿੰਦੇ ਨੇ ਜੋ ਉੱਥੇ ਰਹਿਣ ਕੀ ਗਏ ਸੀ। ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਤੋਂ ਵੱਡਾ ਫਕੀਰ ਰੱਬ ਨਾਲ ਜੁੜਿਆ ਹੋਇਆ ਹੈ। ਉਸ ਦੌਰ ਦੇ ਵਿੱਚ ਵੀ ਅੱਜ ਵੀ ਜਦੋਂ ਅਸੀਂ ਦੇਖਦੇ ਤਾਂ ਉਹ ਸੱਚਮੁੱਚ ਉਸ ਸੰਤ ਸਿਪਾਹੀ ਦਾ ਇੱਕ ਮੁਜੱਸਮਾ ਰੂਪ ਸੀ ਜੋ ਆਈਡੀਅਲ ਸਿੱਖ ਗੁਰੂ ਨੇ ਘੜਿਆ ਹੋਇਆ ਹੈ ਜਿਸ ਨੂੰ। ਲੇਕਿਨ ਕਿਵੇਂ ਉਹਨਾਂ ਦਾ ਨੂੰ ਬਦਨਾਮ ਕੀਤਾ ਗਿਆ, ਸਾਰੀ ਮੂਵਮੈਂਟ ਨੂੰ ਬਦਨਾਮ ਕੀਤਾ ਗਿਆ ਕਾਹਦੇ ਰਾਹੀਂ? ਨੈਰੇਟਿਵ। ਉਹਨਾਂ ਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਟੈਂਕਾਂ ਤੋਪਾਂ ਨਾਲ ਪੰਜਾਬ ਕੱਢ ਆਫ ਕੀਤਾ ਕਤਲੋਗਾਰ ਕੀਤਾ 1.5 ਲੱਖ ਤੋਂ ਜ਼ਿਆਦਾ ਸਿੰਘ ਨਹੀਂ ਹੈ 84 ਤੋਂ 95 ਤੱਕ ਜਿਹੜਾ ਅਣਪਛਾਤੀਆਂ ਨੂੰ ਪਛਾਣ ਦੇਣ ਵਾਲਾ ਲਾਸ਼ਾਂ ਨੂੰ ਜਸਵੰਤ ਸਿੰਘ ਖਾਲੜਾ ਹੈ ਉਹਨੂੰ ਵੀ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ। ਪਰ ਕੀ ਖਾਲਸਾ ਖੌਫਜ਼ਦਾ ਹੋਇਆ? ਨਹੀਂ। ਇਹਨਾਂ ਨੂੰ ਹਥਿਆਰਬੰਦ ਸੰਘਰਸ਼ ਤੋਂ ਸਮੱਸਿਆ ਹੁੰਦੀ ਹੈ ਜਾਂ ਸਾਡੇ ਅਜੋਕੇ ਜੁਝਾਰੂਆਂ ਦੀਆਂ ਕੁਰਬਾਨੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਨੇ। ਉਹ ਇਹ ਭੁੱਲ ਜਾਂਦੇ ਨੇ ਕਿ ਅਕਾਲ ਤਖ਼ਤ ਸਾਹਿਬ ਦਾ ਪਹਿਲਾ ਫਰਮਾਨ ਪਹਿਲਾ ਹੁਕਮਨਾਮਾ ਸੀ ਵਧੀਆ ਜਵਾਨੀ ਵਧੀਆ ਘੋੜਾ ਵਧੀਆ ਸ਼ਸਤਰ। ਬ੍ਰਿਟਾਨ ਨੇ ਹੀ ਸਾਡੀ ਸੱਤਵਾਦੀ ਮੂਵਮੈਂਟ ਨੂੰ ਕਿਸ ਲਿਆ ਕਦਮ ਤੇ ਲਿਆ ਕੇ ਖੜਾ ਕੀਤਾ। ਔਰ ਅੱਜ ਇੰਡੀਅਨ ਸਟੇਟ ਇਸ ਕਦਰ ਜਿਹਨੂੰ ਅੰਗਰੇਜ਼ੀ ਆਫ ਲਿਫਟ ਕਹਿੰਦੇ ਨੇ ਕਿ ਉਹਨਾਂ ਨੇ ਹੁਣ ਡਾਇਰੈਕਟ ਟਾਰਗੇਟ ਕਿਲਿੰਗ ਸ਼ੁਰੂ ਕਰ ਦਿੱਤੀ ਹੈ। ਉਹਨੂੰ ਲੱਗਾ ਹੈ ਕਿ ਉਹਨਾਂ ਨੇ ਝੂਠ ਵੇਚਿਆ। ਖਾਲਸਾ ਰੈਫਰੈਂਡਮ ਦੀ ਗੱਲ ਦੇਖੋ ਕਿ ਕਿਸ ਲੈਵਲ ਤੇ ਜਾ ਕੇ ਇਹੀ ਲੋਕ ਕਹਿੰਦੇ ਸੀ ਇਹ 2.5 ਕੋਟਰੂ ਨੇ ਐਵੇਂ ਖਾਲਿਸਤਾਨ ਦੀਆਂ ਗੱਲਾਂ ਹੱਟੀਆਂ ਖੋਲੀਆਂ ਹੋਈਆਂ ਇਹਨਾਂ ਨੂੰ ਹੋਰ ਕੋਈ ਹੈ ਨਹੀਂ ਖਾਣ ਪੀਣ ਦਾ ਇਹਨਾਂ ਦੀ ਪ੍ਰੋਬਲਮ ਨਾ। 1,35,000 ਬੰਦਾ 10-15 ਵਾਲੇ ਦਿਨ ਉਸ ਸਰੀ ਦੇ ਮੁਕਾਮ ਤੇ ਵੋਟ ਤੇ ਨਿਕਲਦਾ ਜਿਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਨੂੰ ਗੁਰਦੁਆਰਾ ਕੰਪਲੈਕਸ ਦੇ ਵਿੱਚ ਉਹਨਾਂ ਦੇ ਜਿਹੜੀ ਟਾਰਗੇਟ ਕਿਲਿੰਗ ਰਾਹ ਵਾਲਿਆਂ ਨੇ ਅਜੀਤ ਡੋਵਲ ਦੇ ਥੱਲੇ ਕੀਤਾ। ਨਵੰਬਰ 84 ਪਹਿਲਾ ਟਾਰਗੇਟ ਉਹਨਾਂ ਦਾ ਗੁਰਦੁਆਰੇ ਕਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਬੇਅਦਬ ਕਰਨ ਦੀ ਕੋਸ਼ਿਸ਼ ਕੀਤੀ। ਇਹ ਅੱਜ ਤੱਕ ਲਗਾਤਾਰਤਾ ਨਾਲ ਜਾਰੀ ਹੈ। 2015 ਤੋਂ ਅਸੀਂ ਦੇਖਦੇ ਹਾਂ ਬਰਗਾੜੀ ਕੀ ਹੁੰਦਾ ਹੈ, ਬਹਿਬਲ ਕਲਾਂ ਕੀ ਹੁੰਦਾ ਹੈ, ਕੋਟ ਕਪੂਰੇ ਕੀ ਹੁੰਦਾ ਹੈ। ਕਿਹੜਾ ਦਿਨ ਗੁਜ਼ਰਦਾ ਜਦੋਂ ਬੇਅਦਬੀ ਨਾ ਹੋ ਰਹੀ ਹੋਵੇ। ਪੁਰਾਤਨ ਸਿੰਘਾਂ ਨੂੰ ਕਦੇ ਕੋਈ ਭੁਲੇਖਾ ਨਹੀਂ ਸੀ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਮਾਨਵ ਕਲਿਆਣਕਾਰੀ ਸਰਬੱਤ ਦੇ ਭਲੇ ਦਾ ਸੁਨੇਹਾ ਦੁਨੀਆ ਤੱਕ ਲੈ ਕੇ ਜਾਣਾ ਤੇ ਪੰਥ ਦਾ ਸੋਵਰਨ ਹੋਣਾ ਬੜਾ ਇੰਪੋਰਟੈਂਟ। ਸਾਡੇ ਬਹਾਦਰ ਜੁਝਾਰੂ ਸਿੰਘ ਅੱਜ ਵੀ ਉਹ ਚੈਲੰਜ ਬਰਾਬਰ ਕਾਇਮ ਹੈ। ਕੋਈ ਸਾਨੂੰ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਕਿਵੇਂ ਜਗਤਾਰ ਸਿੰਘ ਹਵਾਰਾ ਨੂੰ ਗੁੰਜ ਰਹੇ ਉਹਨੂੰ ਤਿਹਾੜ ਤੋਂ ਚੁੱਕ ਕੇ ਗਾਜ਼ੀਆਬਾਦ ਦੀ ਜੇਲ੍ਹ ਚ ਲੈ ਗਏ। ਕਹਿੰਦੇ ਇੱਥੋਂ ਵੀ ਇਹ ਡਰਾਈ ਜਾਂਦਾ ਬੈਠਾ। ਇਸ ਵੇਲੇ ਇੱਕ ਦੂਜੇ ਨੂੰ ਕੱਟਣ ਦੀ ਲੋੜ ਨਹੀਂ ਹੈ। ਕ੍ਰਿਟਿਸਿਜ਼ਮ ਦੇ ਵਿੱਚ ਵਕਤ ਜ਼ਾਇਆ ਨਾ ਕਰੋ। ਇਹ ਅਨੰਦਪੁਰ ਦੀ ਪੁਰੀ ਹੈ। ਸਾਰੇ 10ਵੇਂ ਪਿਤਾ ਨੂੰ ਗੁਜ਼ਾਰ ਰਹੇ ਨੇ। ਭਾਈ ਕਨਈਆ ਦੀ ਪਾਣੀ ਦੀ ਮਸ਼ਕ ਹੈ। ਭਾਈ ਨੰਦ ਲਾਲ ਦੀ ਕਲਮ ਚੱਲ ਰਹੀ ਹੈ। ਭਾਈ ਬਚਿੱਤਰ ਸਿੰਘ ਦਾ ਨਾਗਣੀ ਬਖਸ਼ਾ ਗੁਲਾਮੀ ਦੇ ਸੰਗਲ ਕੱਟ ਰਿਹਾ। ਸਾਰੇ ਉਸ ਸਿਟੀ ਆਫ ਬਲਿਸ ਅਨੰਦਪੁਰੀ ਦੇ ਵਾਸੀ ਨੇ। परमेश्वर दत्ता बनना दुख रोग का डेरा पन्ना आनंद करे नर नारी हर हर ब्रह्म कृपा तारी संतो सुख हुआ सब थाई पार ब्रह्म पूर्ण परमेश्वर रब रहा सबनी जाई तुरकी बाणी आई तिन सगली चिंत मिटाई दयाल पुरख मेहरबाना हर नानक साच वखाना। वाहिगुरु जी का खालसा वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे
सतगुरु जी का अपना आपा गुरु खालसा साध संगत जीओ, अज का ये विशेष दीवान साहिब श्री गुरु ग्रंथ साहिब जी की आर भीड़ के पहले प्रकाश श्री हरमंदिर साहिब विखे उस याद को समर्पित है। भाई साहब भाई गुरिंदरपाल सिंह जी ने उसको पहला हजूरी रागी जथे ने गुरबाणी शब्द गायन किए, तो भाई साहब ने इतिहासक कॉन्टेक्स्ट भी रूहानी कॉन्टेक्स्ट भी, ते अज 21वीं सदी गुरु का पंथ जिस चैलेंज चो गुजर रहे साडे लई की राह दसी रहे, साडे लई अल्टीमेट साडी ताकत कित्थों निकलदी है जां साडे लई बचाव दा किहड़ा रस्ता है, इस बारे बड़े ज्ञानमान अंदाज दे विच और गुरबाणी इतिहास के हवालियां दे नाल जिक्र किया है। मेरे लिए ये खुशी की गल है कि मैं ऑलमोस्ट 1.5 साल बाद अज फिर तुहाडे रूबरू हैं। ये गुरुद्वारा साहिब जदों असीं अमरीका के साउथ की गल करते हैं तो ज़ाहिर है मार्टिन लूथर किंग कदे इत्थे पैस्टर है, असीं देखते हैं कि सिविल लिबर्टी मूवमेंट के विच बहुत बड़ा योगदान पीच स्टेट के तौर पर जाने जाते जिमी कार्टर फाउंडेशन जिन्हें दुनिया के विच कन्फ्लिक्ट रेजोल्यूशन के थले जिहड़ा पहला इजराइलियां दे नाल एग्रीमेंट साइन होया उस ब्रोकर कार्टर फाउंडेशन ने किया सी। वक्री कहानी है कि अज भी वो एक वीपिंग वूंड वांग इजराइल फलस्तीनी कन्फ्लिक्ट अगे वध रहा है। तो इस धरती के उत्ते जिन्हों कदे एक्सट्रीम रेडनेक के नाल जोड़िया जाता सी, गुरु नानक गुरु गोबिंद सिंह साहब के पंथ के निशान झूलने और ये गुरुद्वारा साहब जिवें पंथक पिंड दे विच भी सब तो मोहरी रोल अदा करता है, ये साडे लई फखर वाली गल है। मैं कल दोपहरे आ गया सी, कल शाम नौजवान भी बच्चे बच्चियां मिलने आए, परिवार भी आए, भाई सुरेंद्र सिंह जी और साथी दूसरे, और मैनू इस गल की खुशी है कि जिथे तुसी जिवें दस्सिया गया है कि एक बहुत चंगी परंपरा तुसी शुरू की है कि जेड़े भी महीने दे विच जां हफ्ते दे बीते सिंह शहीद सिंह सिंघणियां ने इस दौर दे उन्हां दी याद नूं समर्पित भी जिहड़ी है विचार हुंदी है। और सिख यूथ वालों जिवें बच्ची हरमन कौर बेटा जगरूप सिंह जिहड़े कल आए, तुसी किस कदर पेन महसूस करते हो कि जे साउथ कैरोलाइना दे विच कुछ इस किस्म की घटना वापरदी है जिथे शहीदां दे अपमान की गल है कि तुहाडे नौजवान उत्थे पहुंचते हैं। ये तां ही संभव हुंदा है। गुरुद्वारा साहिबान साडे लई सब कुछ है। बहुत बार एक थॉट जिहड़ा नेगेटिविटी का हुंदा है कि झगड़े हुंदे ने दूसरे, ठीक है कुछ थावां दे उत्ते इस किस्म का माहौल भी बनदा है जिथे हौमे दे मारे या इस किस्म के ईगोटिस्टिक लोग आते हैं, पर गुरुद्वारा साहिबान साडी बहुत वड्डी एक सॉफ्ट पावर भी है रूहानी तौर पर। तो जे तुसीं भाई साहब भाई कान सिंह नाभा ने गुरुद्वारा साहब को किवें बयाने तो फिर तुसीं देखते हो कि ये ऑल एनकैम्पासिंग हर चीज रूहानी खुराक भी है, शरीर का भी। जो असीं लंगर के कॉन्सैप्ट की गल करते हैं, बीमार दे लई दवा दारू भी है, साडा निशान झूलदा है मैसेज भी है कि ये हर एक दे लई महफूज थां है। ये साडे किले भी ने और ये बड़ा इंपॉर्टेंट है समझना जब असीं किले के कॉन्सैप्ट की गल करते हैं। पिछले दिन पिछले हफ्ते एतवार गुरुद्वारा साहब रिचमंड हिल कल्चरल सोसाइटी नगर कीर्तन सी, गुरु ग्रंथ साहिब जी की प्रकाश इस याद को समर्पित। एक नौजवान जिन्हों के पिताजी हैड ग्रंथी सन गुरुद्वारा रकाबगंज, बहुत सेवा करता है नौजवान, उन्हें अपनी कहानी दसनी शुरू की कि भाई जो मौब आई कमलनाथ को लीड कर रहा सी ते उन्होंने माता जी कहना मैं बहुत छोटा सी, वो मेरे केस वाह रहे सी, उन्होंने किवें शस्त्र चुक्या, किवें बाकी सिंह बाहर निकले। हालांकि गुरुद्वारा रकाबगंज साहब के सामने 3 सिंघां नूं जिउंदे साड़ दिता गया सी। तो ये सारा पार्ट भी किवें कंध एक ओला सी, किवें असीं उत्थों तैयार हो के गए। सो ये जदों असीं ये कहते हैं कि साडे गुरुद्वारा साहिबान किले ने
ਤੇ ਇਹ ਹਰ ਇੱਕ ਦੇ ਲਈ ਵੀ ਜਿਹੜਾ ਵੀ ਕਿਸੇ ਦਾ ਸਤਾਇਆ ਹੋਇਆ ਉਹ ਵੀ ਸਾਡੀ ਪਨਾਹ ਚਾਹੁੰਦਾ ਹੈ, ਗੁਰੂ ਦੀ ਪਨਾਹ ਚਾਹੁੰਦਾ ਹੈ। ਇਸ ਸਿਰਫ ਆਪਣਿਆਂ ਲਈ ਨਹੀਂ ਹੈ। ਔਰ ਸਾਡਾ ਇਤਿਹਾਸ ਜਦੋਂ ਅਸੀਂ ਹਰਿਮੰਦਰ ਸਾਹਿਬ ਦੀ ਅਹਿਮੀਅਤ ਔਰ ਮਰਿਆਦਾ ਪ੍ਰਤੀ ਭਾਈ ਸਾਹਿਬ ਨੇ ਬੜੇ ਵੇਰਵੇ ਨਾਲ ਦੱਸਿਆ, ਪਰ ਤੁਸੀਂ ਇਸ ਗੱਲ ਵੱਲ ਦੇਖੋ ਕਿ ਜਦੋਂ ਅਸੀਂ ਗੁਰੂ ਗ੍ਰੰਥ ਔਰ ਗੁਰੂ ਪੰਥ ਦੀ ਗੱਲ ਕਰਦੇ ਹਾਂ, ਜਿਹੜੀ ਆਦਬੀੜ ਦਾ ਪਹਿਲਾ ਪ੍ਰਕਾਸ਼ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 1 ਸਤੰਬਰ 1604 ਨੂੰ ਹੁੰਦਾ ਹੈ, ਉਸ ਦਾ ਫਿਰ ਦਮਦਮਾ ਸਾਹਿਬ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਉਸ ਦੇ ਵਿੱਚ ਸ਼ਾਮਲ ਕੀਤੀ ਜਾਂਦੀ ਹੈ। ਔਰ ਜੇ ਭਾਈ ਗੁਰਦਾਸ ਜੀ ਪਹਿਲੇ ਸਕਰਾਈਬ ਨੇ, ਲਿਖਾਰੀ ਨੇ ਆਦਬੀੜ ਦੇ, ਭਾਈ ਮਨੀ ਸਿੰਘ ਜੀ ਉਹ ਮੁਕੰਮਲ ਬੀੜ ਜਿਹੜੀ ਦਮਦਮਾ ਸਾਹਿਬ ਵਿਖੇ ਮੁਕੰਮਲ ਹੁੰਦੀ ਹੈ ਔਰ ਜਿਸ ਨੂੰ 10ਵੇਂ ਪਾਤਸ਼ਾਹ ਜਿਹੜਾ ਗੁਰਗੱਦੀ ਬਖਸ਼ਦੇ ਨੇ। ਔਰ ਸਾਡੇ ਲਈ ਜਦੋਂ ਅਸੀਂ ਅੱਜ ਦੇ ਪੀਰੀਅਡ 'ਚ ਵੀ ਗੁਰੂ ਗ੍ਰੰਥ ਔਰ ਗੁਰੂ ਪੰਥ ਇਹ ਦੋ ਉਹ ਪਿਲਰ ਨੇ ਜਿਸ ਦੇ ਉੱਤੇ ਸਿੱਖੀ ਮੀਰੀ ਔਰ ਪੀਰੀ। ਲਫ਼ਜ਼ ਗੁਰਬਾਣੀ ਦੇ ਅੰਦਰ ਜਦੋਂ ਅਸੀਂ ਰਾਜਯੋਗ ਦੇ ਨਿਮਾਣਿਆਂ ਦੀ ਗੱਲ ਕਰਦੇ ਹਾਂ, ਅਸੀਂ ਆਮ ਲੇਮੈਨ ਲੈਂਗੁਏਜ ਭਗਤੀ ਸ਼ਕਤੀ ਦੀ ਗੱਲ ਕਰਦੇ ਹਾਂ, ਅਸੀਂ ਮੀਰੀ ਪੀਰੀ ਦੀ ਗੱਲ ਕਰਦੇ ਹਾਂ, ਅਸੀਂ ਸੰਤ ਸਿਪਾਹੀ ਦੀ ਗੱਲ ਕਰਦੇ ਹਾਂ। ਤਾਂ ਫਿਰ ਤੁਸੀਂ ਲੋਕ ਬੋਲੀਆਂ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ ਗਿਆ, ਨਾਨਕ ਸ਼ਾਹ ਫਕੀਰ ਸਿੱਖ ਦਾ ਗੁਰੂ ਮੁਸਲਮਾਨ ਦਾ ਪੀਰ। ਹੁਣ ਸ਼ਾਹ ਲਫ਼ਜ਼ ਜਦੋਂ ਅਸੀਂ ਦੇਖਦੇ ਹਾਂ, ਬਾਦਸ਼ਾਹ ਤੋਂ ਤਾਂ ਅਸੀਂ ਵਾਕਿਫ ਹੈ, ਸ਼ਾਹ ਅਮੀਰ ਸੋਵਰਨ ਦੇ ਲਈ ਸੀ। ਅੱਜ ਵੀ ਈਰਾਨ ਦੇ ਵਿੱਚ ਸ਼ਾਹ ਆਫ ਈਰਾਨ ਕਿਹਾ ਜਾਂਦਾ ਹੈ। ਇਹ ਸੋਵਰਨਿਟੀ ਦਾ ਬਾਦਸ਼ਾਹ ਦਾ ਮੇਨ ਰੂਪ ਹੈ। ਤੇ ਜ਼ਾਹਿਰ ਹੈ ਜਦੋਂ ਅਸੀਂ ਪੀਰ ਲਫ਼ਜ਼ ਇਸਤੇਮਾਲ ਕਰਦੇ ਤੇ ਜੇ ਇਧਰ ਸ਼ਾਹ ਫਕੀਰ ਹੈ ਤੇ ਜਦੋਂ ਭਾਈ ਨੰਦ ਲਾਲ ਕਰੂ ਚੁੱਕਦੇ ਨੇ 10ਵੇਂ ਪਾਤਸ਼ਾਹ ਦੇ ਸਨਮੁਖ ਬੈਠੇ ਹੋਏ ਤੇ ਫਿਰ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਹੁਣ ਇਹ ਜਿਹੜਾ ਰਾਜ ਦੇ ਯੋਗ ਦੀ ਗੱਲ ਗੁਰੂ ਨਾਨਕ ਸਾਹਿਬ ਨੂੰ ਰਾਜ ਯੋਗੀ ਦੇ ਤੌਰ ਤੇ ਭੱਟਾ ਨੇ ਸੰਬੋਧਨ ਕੀਤਾ ਸੀ। ਤੇ ਭਾਈ ਬਲਵੰਤ ਦੇ ਸੱਤੇ ਦੀ ਜਦੋਂ ਅਸੀਂ ਵਾਰ ਪੜ੍ਹਦੇ ਹਾਂ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਦ ਦੇ। ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਰਾਜ ਚਲਾਇਆ, ਰਾਜ ਸਿਰਫ ਕਿਸੇ ਦੇ ਹੱਕ ਖੋਣ ਦਾ ਨਾਂ ਨਹੀਂ ਹੈ। ਰਾਜ ਦੀ ਗੱਲ, ਰਾਜ ਦੇ ਨਾਲ ਲਫ਼ਜ਼ ਜਦੋਂ ਤੁਸੀਂ ਸੈਮੈਟਿਕ ਧਰਮਾਂ ਦੇ ਕਨਸੈਪਟ ਨੂੰ ਦੇਖਦੇ ਹੋ, ਜੂਡਾਇਜ਼ਮ, ਕ੍ਰਿਸਚੀਅਨਿਟੀ, ਇਸਲਾਮ, ਤੇ ਰਾਜ ਦੇ ਨਾਲ ਲਫ਼ਜ਼ ਅਦਲ ਜੁੜਿਆ ਹੋਇਆ ਜਿਹਨੂੰ ਅਸੀਂ ਜਸਟਿਸ ਕਹਿੰਦੇ ਹਾਂ ਜਾਂ ਅੱਜ ਦੀ ਜ਼ਬਾਨ ਨਿਆਂ ਲਫ਼ਜ਼ ਜ਼ਿਆਦਾ ਇਸਤੇਮਾਲ ਹੁੰਦਾ ਹੈ। ਹੁਣ ਅਦਲ ਔਰ ਰਾਜ, ਕਿਉਂਕਿ ਅਲਟੀਮੇਟਲੀ ਜਿਹੜਾ ਰਾਜ ਹੈ, ਪੋਲੀਟੀਕਲ ਪਾਵਰ ਹੈ, ਉਹ ਆਪਣੇ ਸਿਟੀਜ਼ਨਸ ਨੂੰ ਸੇਫਟੀ ਦਿੰਦੀ ਹੈ, ਸਿਕਿਉਰਿਟੀ ਦਿੰਦੀ ਹੈ ਔਰ ਅਦਲ ਦਿੰਦੀ ਹੈ। ਤੇ ਜਦੋਂ ਇਹ ਸਾਰੇ ਤੋਂ ਕੋਈ ਰਾਜ ਸ਼ਕਤੀ ਹਟ ਜਾਂਦੀ ਹੈ, ਔਰ ਕਿਉਂਕਿ ਇਹ ਤਿੰਨੋਂ ਹੀ ਵੈਲਿਊਜ਼ ਅਕਾਲ ਪੁਰਖ ਦੀਆਂ ਵੈਲਿਊਜ਼ ਨੇ। ਜਦੋਂ ਅਸੀਂ ਰੱਬ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਜੀ ਅਸੀਂ ਸਿੱਖ ਪੰਥ ਹੱਕ ਸੱਚ ਇਨਸਾਫ ਦੇ ਰਸਤੇ ਤੇ ਚੱਲਦਾ। ਤੁਸੀਂ ਕਿਉਂਕਿ ਬਹੁਤ ਵਾਰ ਸਿੱਖੀ ਦੇ ਕਨਸੈਪਟ ਨੂੰ ਸਮਝਣ ਲਈ ਤੁਹਾਨੂੰ ਸੈਮੈਟਿਕ ਇਹਨਾਂ ਤਿੰਨਾਂ ਹੀ ਧਰਮਾਂ ਦਾ ਜਿਹਨਾਂ ਲਈ ਕਤੇਬ ਲਫ਼ਜ਼ ਇਸਤੇਮਾਲ ਹੁੰਦਾ ਹੈ। ਬਹੁਤ ਵਾਰ ਇਹ ਕਹਿਣਗੇ ਜੀ ਈਸਾਈਅਤ ਦਾ ਹਵਾਲਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ 'ਚ ਜਾਂ ਜੂਡਾਇਜ਼ਮ ਦਾ ਨਹੀਂ ਹੈ। ਹੁਣ ਜੇ ਤੁਸੀਂ ਬੁੱਲੇ ਸ਼ਾਹ ਨੂੰ ਦੇਖਦੇ ਹੋ ਕਿ ਉਹ ਜਦੋਂ ਗੱਲ ਕਰਦਾ ਉਹ ਕਹਿੰਦਾ ਭਾਵੇਂ 4 ਕਿਤਾਬਾਂ ਚਾਰੇ। ਹੁਣ ਜਦੋਂ 4 ਕਿਤਾਬਾਂ ਦੀ ਗੱਲ ਹੁੰਦੀ ਹੈ, ਉਸ ਦੇ ਵਿੱਚ ਜ਼ੋਰੇਬ ਵੀ ਹੈ, ਉਸ ਓਲਡ ਟੈਸਟਾਮੈਂਟ ਵੀ ਹੈ, ਉਹਦੇ ਵਿੱਚ ਨਿਊ ਟੈਸਟਾਮੈਂਟ ਵੀ ਹੈ, ਉਹਦੇ ਵਿੱਚ ਕੁਰਾਨ ਮਜੀਦ ਵੀ ਹੈ ਜਿਹਨੂੰ ਕੁਰਾਨ ਸ਼ਰੀਫ ਕਿਹਾ ਜਾਂਦਾ ਹੈ। ਇਹ ਜਿਹੜੀ ਸੈਮੈਟਿਕ ਧਰਮਾਂ ਦੀ ਵਿਜ਼ਡਮ ਹੈ, ਇਸ ਨੂੰ ਕਤੇਬ ਰੂਪ ਦੇ ਵਿੱਚ ਚਾਰਾਂ ਨੂੰ ਟੁਗੇਦਰ ਮੰਨਿਆ ਜਾਂਦਾ ਹੈ ਕਿਉਂਕਿ ਇਹ ਕੰਟੀਨਿਊਟੀ ਹੈ। ਉਹਨਾਂ ਦੇ ਪੈਗੰਬਰ ਵੀ ਇੱਕੋ ਹੀ ਨੇ। ਉੱਥੇ ਅਬਰਾਹਮ ਹੈ, ਇੱਥੇ ਹਜ਼ਰਤ ਇਬਰਾਹੀਮ ਬਣ ਜਾਂਦੇ ਨੇ। ਉੱਥੇ ਡੇਵਿਡ ਨੇ, ਇੱਥੇ ਹਜ਼ਰਤ ਦਾਊਦ ਬਣ ਜਾਂਦੇ ਨੇ। ਉੱਥੇ ਮੌਜੂਦ ਹੈ, ਇੱਥੇ ਹਜ਼ਰਤ ਮੂਸਾ ਬਣ ਜਾਂਦੇ ਨੇ। ਸੋ ਇਹ ਇਹਨਾਂ ਦੀ ਕੰਟੀਨਿਊਟੀ ਹੈ। ਔਰ ਇਸੇ ਤਰ੍ਹਾਂ ਜਿਹੜੇ ਈਸਟ ਦਾ ਥਾਟ ਹੈ, ਬੇਸ਼ੱਕ ਵੇਦਾਂ ਦੇ ਨਾਲ ਇਸ ਦੀ ਸ਼ੁਰੂਆਤ ਅੱਜ ਕਦੇ ਸਨਾਤਨ ਕਹਿਣ ਲੱਗ ਜਾਂਦੇ ਨੇ, ਕਦੇ ਹਿੰਦੂਤਵਾ ਕਹਿਣ ਲੱਗ ਜਾਂਦੇ ਨੇ, ਕਦੇ ਹੋਰ ਕਹਿਣ ਲੱਗ ਜਾਂਦੇ ਨੇ। ਲੇਕਿਨ ਜਦੋਂ ਤੁਸੀਂ ਉਸ ਥਾਟ ਨੂੰ ਜਿਹੜਾ ਕਿ ਡ੍ਰੈਵਿਡਨ ਸਿਵਲਾਈਜੇਸ਼ਨ ਤੋਂ ਬਾਅਦ ਐਗਜ਼ਿਸਟ ਕੀਤਾ, ਵੇਦ ਸ਼ਾਸਤਰ ਸਿਮਰਤੀਆਂ ਔਰ ਉਸ ਤੋਂ ਬਾਅਦ ਪੁਰਾਣ ਮਚ ਲੇਟਰ ਹੈ। ਔਰ ਅੱਜ ਦਾ ਜਿਹੜਾ ਸਾਰਾ ਹਿੰਦੂਤਵਾ ਦਾ ਆਈਡੀਓਲੋਜੀ ਦਾ ਬੇਸ, ਜਿਸ ਦੇ ਬੇਸ ਤੋਂ ਹਰ ਇੱਕ ਨੂੰ ਹਿੰਦੂ ਬਣਾਉਣਾ ਚਾਹੁੰਦੇ ਨੇ,
ਉਸ ਦਾ ਈਵਨ ਮੂਲ ਵੈਦਿਕ ਥਾਟ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਤੇ ਜਿਨ੍ਹਾਂ ਨੇ ਦੇਖਣਾ ਹੈ ਵੀ ਇਹ ਟਕਰਾਅ ਕੀ ਹੈ, ਉਹ ਸਵਾਮੀ ਦਿਆਨੰਦ ਵਰਸਸ ਸਨਾਤਨ, ਉਹ ਸਾਰੇ ਹੀ ਜਿਹੜੇ ਬੁੱਧ ਪੂਜਕ ਸੀ ਉਹ ਦਿਆਨੰਦ ਦੇ ਖਿਲਾਫ, ਕਿਉਂਕਿ ਉਹ ਮੂਰਤੀ ਪੂਜਾ ਦੇ ਖਿਲਾਫ ਵੱਖਰੀ ਕਹਾਣੀ ਹੈ ਕਿ ਉਹਨੇ ਕਿਵੇਂ ਨਿੰਦਾ ਸਤਿਆਗ ਪ੍ਰਕਾਸ਼ ਹਰ ਥਾਟ ਦੀ ਕੀਤੀ ਔਰ ਕਿਵੇਂ ਉਹ ਜਿਹੜਾ ਫਿਰ ਨਕਾਰਿਆ ਗਿਆ। ਪਰ ਮੈਂ ਗੱਲ ਸਿਧਾਂਤਕ ਤੌਰ ਤੇ ਕਰਦਾ ਕਿ ਜਦੋਂ ਲਰਨਿੰਗ ਦੀ ਗੱਲ ਹੁੰਦੀ ਹੈ, ਈਸਟ ਦੀ ਲਰਨਿੰਗ ਦੀ ਗੱਲ ਹੁੰਦੀ ਹੈ, ਤੇ ਵੇਦਾਂ ਨੂੰ ਐਜ਼ ਏ ਸਬਜੈਕਟ ਮੈਟਰ ਫॉर ਲਰਨਿੰਗ ਜਾਣਿਆ ਜਾਂਦਾ ਹੈ। ਜਦੋਂ ਅਸੀਂ ਇਹ ਪੜ੍ਹਦੇ ਹਾਂ ਅਹਰਣ ਮਤ ਵੇਦ ਹਥਿਆਰ, ਕਿ ਹੁਣ ਜੇ ਸਾਡੀ ਮਤ ਹੈ ਇੰਟੈਲੈਕਟ ਹੈ, ਔਰ ਇੰਟੈਲੈਕਟ ਦੇ ਵੀ ਜਦੋਂ ਤੁਸੀਂ ਰੂਪ ਦੇਖਦੇ ਹੋ ਮਨ ਦੇ ਮਤ ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ, ਜੇ ਤੁਸੀਂ ਬੁੱਧ ਮਨ ਮਤ ਔਰ ਸੁਰਤ ਵੱਲ ਦੇਖੋਗੇ ਤੇ ਇਹ ਉਹ ਸਟੇजेस ਨੇ ਜਿਹੜੀਆਂ ਤੁਹਾਡੇ ਇਨਰ ਬੀਇੰਗ ਦੇ ਨਾਲ ਜੁੜੀਆਂ ਹੋਈਆਂ। ਕਦੋਂ ਬੁੱਧ ਕਬੁੱਧ ਹੁੰਦੀ ਹੈ, ਕਦੋਂ ਉਹ ਸਬੁੱਧੀ ਬਣਦੀ ਹੈ। ਜੇ ਗੁਰੂ ਅਰਜਨ ਸਾਹਿਬ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਕਿ ਜਦੋਂ ਤੁਸੀਂ ਬਜ਼ੁਰਗਾਂ ਦੀਆਂ ਕਹਾਣੀਆਂ ਨੂੰ ਯਾਦ ਕਰਦੇ ਹੋ, ਸਾਖੀਆਂ ਨੂੰ ਯਾਦ ਕਰਦੇ ਹੋ, ਉਹਨਾਂ ਦੇ ਕਾਰਨਾਮਿਆਂ ਨੂੰ ਯਾਦ ਕਰਦੇ ਹੋ, ਤਾਂ ਪੁੱਤਰ ਸਪੁੱਤਰ ਬਣ ਜਾਂਦੇ ਨੇ, ਪੁੱਤਰੀਆਂ ਸਪੁੱਤਰੀਆਂ ਬਣ ਜਾਂਦੀਆਂ ਨੇ। ਇਹ ਤਬਦੀਲੀ ਹੈ। ਇਹੀ ਜਿਹੜਾ ਥਾਟ ਈਸਟ ਦਾ ਸੀ, ਜਿਹੜਾ ਵੇਦਾਂ ਦੇ ਰੂਪ ਦੇ ਵਿੱਚ ਆਇਆ ਔਰ ਬਾਅਦ ਚ ਉਸ ਦੇ ਵਿੱਚ ਮਨੂ ਸਮ੍ਰਿਤੀ ਔਰ ਦੂਸਰੇ ਨੇ ਉਸ ਦਾ ਕੁਝ ਹੋਰ ਬਣਾਇਆ, ਉਸ ਨੂੰ ਵੀ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਜਦੋਂ ਗੁਰੂ ਨਾਨਕ ਸਾਹਿਬ ਦੀ ਆਮਦ ਦੀ ਗੱਲ ਕਰਦੇ ਨੇ ਤੇ ਉਹਨਾਂ ਦਾ ਬੜੀ ਲੰਬੀ ਵਾਰ ਹੈ, ਤੁਸੀਂ ਅਕਸਰ ਉਸ ਨੂੰ ਸੁਣਦੇ ਹੋ, ਕੀਰਤਨ ਰੂਪ ਵੀ ਗਾਈ ਜਾਂਦੀ ਹੈ। ਤੇ ਉਹ ਕਹਿੰਦੇ ਨੇ ਕਿ ਭਾਈ ਹੋਇਆ ਕਿ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ ਸਿਰੋਂ ਨਾ ਮਿਟੇ ਆਵਣ ਜਾਣ। ਹੁਣ ਗੁਰਬਾਣੀ ਦੀ ਰੋਸ਼ਨੀ ਤੁਸੀਂ ਦੇਖੋਗੇ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜੋ ਬੇਤਾਲਿਆ। ਹੁਣ ਜਦੋਂ ਸਿਰਫ ਰਿਚੁਅਲਿਜ਼ਮ ਦੇ ਉੱਤੇ ਕੋਈ ਗੱਲ ਟਿਕ ਜਾਂਦੀ ਹੈ ਤੇ ਸੱਚ ਕੈਜੂਅਲਿਟੀ ਬਣ ਜਾਂਦਾ, ਸੱਚ ਦੀ ਮੌਤ ਹੋ ਜਾਂਦੀ ਹੈ, ਸੱਚ ਕਿਨਾਰੇ ਰਹਿ ਗਿਆ। ਖੈ ਮਰਦੇ ਬਾਹਮਣ ਮੌਲਾਣੇ ਸਿਰੋਂ ਨਾ ਮਿਟੇ ਆਵਣ ਜਾਣ। ਕਿ ਜਿਹੜੀ ਅਸਲ ਦੇ ਵਿੱਚ ਮਨੁੱਖ ਦੇ ਅੰਦਰ ਇਹ ਸਵਾਲ ਹੈ, ਮੈਂ ਕੌਣ ਹੈ, ਮੈਂ ਕਿੱਥੋਂ ਆਇਆ, ਮੈਂ ਕਿੱਥੇ ਜਾਣਾ ਹੈ, ਮੇਰੀ ਮੰਜ਼ਿਲ ਕੀ ਹੈ। ਰੂਹਾਨੀਅਤ ਦਾ ਸਫ਼ਰ ਤਾਂ ਇੱਥੋਂ ਸ਼ੁਰੂ ਹੁੰਦਾ ਹੈ ਜਦੋਂ ਮਨੁੱਖ ਗੁਫਾਵਾਂ ਚੋਂ ਬਾਹਰ ਆਇਆ, ਉਸ ਚੋਂ ਥਾਟ ਨਿਕਲੇ, ਉਸ ਚੋਂ ਅੱਡ-ਅੱਡ ਫਿਲਾਸਫੀਜ਼ ਨਿਕਲੀਆਂ। ਗ੍ਰੀਕਸ ਦੀ ਗੱਲ ਕਰੋ, 2500 ਸਾਲ ਪਹਿਲਾਂ ਅਫਲਾਤੂਨ ਜਿਹਨੂੰ ਪਲੇਟੋ ਕਿਹਾ ਜਾਂਦਾ ਹੈ, ਸੁਕਰਾਤ, ਅਰਿਸਟੋਟਲ, ਉਹਨਾਂ ਨੇ ਵੀ ਇਹਨਾਂ ਸਵਾਲਾਂ ਨੂੰ ਆਪਣੇ ਢੰਗ ਨਾਲ ਉਹਨਾਂ ਨੇ ਆਪਣੇ ਦੇਵਤੇ ਸਿਰਜੇ, ਇਧਰ ਮਾਈਥੋਲੋਜੀ ਵਾਲਿਆਂ ਨੇ ਆਪਣੇ ਦੇਵਤੇ ਸਿਰਜੇ। ਪਰ ਅਲਟੀਮੇਟਲੀ ਜੀਵਨ ਦਾ ਮੁਕੰਮਲ ਹੋਣਾ, ਜੀਵਨ ਦੇ ਮਨੋਰਥ ਦੀ ਸਮਝ, ਜਿਹਨੂੰ ਗੁਰੂ ਸਾਹਿਬ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਸ ਤਹਿ ਤੱਕ ਜਾਣ ਦੀ ਗੱਲ, ਉਹ ਗੁਰੂ ਨਾਨਕ ਸਾਹਿਬ ਦਾ ਥਾਟ ਮੁਕੰਮਲ ਥਾਟ ਮੀਰੀ ਪੀਰੀ। ਔਰ ਤੁਸੀਂ ਜਦੋਂ ਵੀ ਕਿਸੇ ਮੁਲਕ ਦਾ ਕਨਸਟੀਟਿਊਸ਼ਨ ਦੇਖਦੇ ਹੋ, ਇੱਕ ਉਸ ਦੇ ਫੰਡਾਮੈਂਟਲ ਰਾਈਟਸ ਹੁੰਦੇ ਨੇ, ਇੱਕ ਡਾਇਰੈਕਟਿਵ ਪ੍ਰਿੰਸੀਪਲ ਹੁੰਦੇ ਨੇ, ਇੱਕ ਕਿਹਾ ਨਹੀਂ ਜਾਂਦਾ ਕੁਝ ਵੀ, ਪਰ ਡਾਇਰੈਕਟਿਵ ਪ੍ਰਿੰਸੀਪਲਸ ਦੇ ਥੱਲੇ ਤੁਸੀਂ ਉਸ ਨੂੰ ਜਿਹੜਾ ਉਹ ਅੱਗੋਂ ਕੱਢਦੇ ਹੋ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਥਾਟ ਦੇ ਵਿੱਚ ਹੀ ਰਾਜ ਯੋਗ ਹੈ, ਉੱਥੇ ਹੀ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਂਦ ਦੇ। ਕਿ ਜਿਹੜਾ ਰਾਜ ਗੁਰੂ ਨਾਨਕ ਸਾਹਿਬ ਨੇ ਚਲਾਇਆ ਉਹਦਾ ਕਿਲਾ ਸੱਚ ਦੇ ਤੇ ਉਹਦੀ ਨੀਂਹ ਬੜੀ ਪੁਖਤਾ ਹੈ। ਔਰ ਇਹੀ ਰਾਜ ਜੋ ਜਦੋਂ ਮੀਰੀ ਪੀਰੀ ਦੇ ਰੂਪ ਚ ਆਉਂਦਾ ਹੈ, 1604 ਚ ਆਲਬੀੜ ਪ੍ਰਕਾਸ਼ਮਾਨ ਹੁੰਦੀ ਹੈ, ਪੋਥੀ ਪਰਮੇਸ਼ਰ ਕਾ ਥਾਨ। ਬੇਸ਼ੱਕ ਗੁਰਗੱਦੀ 1708 ਦੇ ਵਿੱਚ 10ਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਦੇ ਨੇ, ਲੇਕਿਨ ਇਹ ਉਦੋਂ ਹੀ ਡਿਸਾਈਡ ਹੋ ਜਾਂਦਾ ਹੈ ਕਿ ਪੋਥੀ ਪਰਮੇਸ਼ਰ ਕਾ ਥਾਨ। ਇਹ ਤੁਰਕੀ ਬਾਣੀ ਆਈ, ਹੋ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ। ਔਰ ਇਹ ਇੱਕ ਫੈਕਟ ਹੈ ਹਿਸਟੋਰੀਕਲ, ਜਿੱਥੇ ਭਾਈ ਸਾਹਿਬ ਦੱਸ ਰਹੇ ਸਨ ਕਿ ਅਕਾਲ ਤਖਤ ਸਾਹਿਬ ਜਿੱਥੇ ਕਿ ਸ਼ਾਮ ਨੂੰ ਸੁਭਾਇਮਾਨ ਕੀਤਾ ਜਾਂਦਾ ਹੈ ਸੁਖਾਸਨ ਗੁਰੂ ਗ੍ਰੰਥ ਸਾਹਿਬ ਦਾ, ਅੱਜ ਵੀ ਇੱਕ ਪਰੰਪਰਾ ਹੈ ਕਿ ਥੱਲੇ ਇੱਕ ਚਿੱਟੀ ਚਾਦਰ ਵਿਛਾਈ ਜਾਂਦੀ ਹੈ। ਕਿਉਂਕਿ ਜਦੋਂ ਇੱਕ ਵਾਰ ਇਹ ਭੀੜ ਤਿਆਰ ਹੋਈ, ਗੁਰੂ ਅਰਜਨ ਸਾਹਿਬ ਆਪ ਜ਼ਮੀਨ ਤੇ ਸੌਂਦੇ ਨੇ, ਉਹ ਚਾਦਰ ਵਿਛਾਣਾ ਅੱਜ ਵੀ ਰਿਮਾਈਂਡਰ ਹੈ ਇਸ ਗੱਲ ਦਾ ਕਿ ਪੋਥੀ ਪਰਮੇਸ਼ਰ ਕਾ ਥਾਨ।
ਇਹ ਉਦੋਂ ਹੀ। ਔਰ ਗੁਰੂ ਨਾਨਕ ਸਾਹਿਬ ਨੇ ਜਦੋਂ ਧੁਰਕੀ ਬਾਣੀ ਦਾ ਅਸੀਂ ਗੱਲ ਕਰਦੇ ਹਾਂ, ਜਾਂ ਗੁਰੂ ਨਾਨਕ ਸਾਹਿਬ ਦਾ ਉਹ ਅਗੰਮੀ ਸੁਨੇਹਾ ਜਿਹਦੇ ਬਾਰੇ ਅਕਸਰ ਜਨਮ ਸਾਖੀਆਂ ਦੇ ਵਿੱਚ ਅੱਡ-ਅੱਡ ਅੰਦਾਜ਼ ਦੇ ਵਿੱਚ ਬਿਆਨਿਆ ਹੋਇਆ ਹੈ ਕਿ ਭਾਈ ਮਰਦਾਨੇ ਦੀ ਰਬਾਬ ਹੈ, ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਤੇ ਜਦੋਂ ਗੱਲ ਹੈ ਕਿ ਮਰਦਾਨੇ ਰਬਾਬ ਵਜਾਏ ਕਾਈ ਗੱਲ ਨਿਰੰਕਾਰ ਦੀ ਸਿਫਤ ਸਲਾਹ ਦੀ ਕਰੀਏ। ਹੁਣ ਇਹ ਜਿਹੜੀ ਸਿਫਤ ਸਲਾਹ ਹੈ, ਜਿਹੜਾ ਇਸ ਦੇ ਨਾਲ ਜੁੜਨਾ ਰੱਬ ਦੇ, ਕਿਉਂਕਿ ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨਖੇ। ਹੁਣ ਸਾਜ਼ ਦੇ ਨਾਲ ਅਸੀਂ ਕੀਰਤਨ ਕਰਦੇ ਹਾਂ। ਬੜੀ ਚੰਗੀ ਗੱਲ ਹੈ ਕਿ ਪੰਥ ਦੇ ਵਿੱਚ ਪੰਥੀ ਸਾਜ਼ਾਂ ਦੇ ਨਾਲ ਜਿਹੜਾ ਸਾਡਾ ਮੂਲ ਰੂਪ ਜੇ ਗੁਰੂ ਗ੍ਰੰਥ ਸਾਹਿਬ 'ਚ 31 ਰਾਗ ਨੇ, ਰਾਗ ਦੇ ਨਾਲ ਤਾਲ ਵੀ ਜੁੜਿਆ ਹੋਇਆ ਹੈ। ਜਿਹੜਾ ਸਾਡਾ ਕੀਰਤਨ 47 ਤੋਂ ਬਾਅਦ ਜਦੋਂ ਰਬਾਬੀ ਉਧਰ ਚਲੇ ਗਏ, ਅੱਧੀਆਂ ਚੌਕੀਆਂ ਕੀਰਤਨ ਦੀਆਂ ਰਬਾਬੀ ਕਰਦੇ ਸੀ ਪ੍ਰੀ 47 ਪੀਰੀਅਡ, ਉਹਨਾਂ ਦੇ ਵਿੱਚ ਵੀ ਕਮਜ਼ੋਰੀ ਆਈ, ਲੇਕਿਨ ਉਹ ਇੱਕ ਵੱਖਰੀ ਕਹਾਣੀ ਹੈ। ਪਰ ਅੱਜ ਅਸੀਂ ਆਪਣੀਆਂ ਜੜ੍ਹਾਂ ਵੱਲ ਪਰਤ ਰਹੇ, ਅਸੀਂ ਆਪਣੀ ਪਰੰਪਰਾ ਨੂੰ ਲੱਭ ਰਹੇ ਹਾਂ, ਅਸੀਂ ਆਪਣੇ ਇਤਿਹਾਸ ਨੂੰ ਲੱਭ ਰਹੇ ਹਾਂ, ਉਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮੂਲ ਰੂਪ ਦੇ ਵਿੱਚ ਕੀ ਹੈ। ਪਰ ਜਿੱਥੇ ਹਰਮੰਦਰ ਸਾਹਿਬ ਉਸ ਪੀਰੀ ਦੇ ਰੂਪ ਦੇ ਵਿੱਚ, ਔਰ ਹਮੇਸ਼ਾ ਉੱਥੇ ਭਾਵੇਂ ਬਾਅਦ ਦੇ ਵਿੱਚ ਉੱਥੇ ਮੀਣਿਆਂ ਦਾ ਕਬਜ਼ਾ ਰਿਹਾ, ਮਿਹਰਬਾਨ ਆ ਗਿਆ, ਉਹ ਹਰਜੀ ਆ ਗਿਆ, ਜਦੋਂ 9ਵੇਂ ਪਾਤਸ਼ਾਹ ਆਏ ਤੇ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ ਕਿਉਂਕਿ ਕਬਜ਼ਾ ਉਹਨਾਂ ਦੇ ਕੋਲ ਸੀ, ਮੀਣਿਆਂ ਦੇ ਕੋਲ। ਪਰ ਜਦੋਂ ਫਿਰ ਭਾਈ ਮਨੀ ਸਿੰਘ ਉਹਨਾਂ ਦੀ ਕਮਾਂਡ ਥੱਲੇ ਅਨੰਦਪੁਰ ਸਾਹਿਬ ਤੋਂ ਸਿੰਘਾਂ ਦਾ ਜਥਾ ਆਇਆ ਤੇ ਵਾਪਸ ਜਿਹੜੀ ਆ ਉਹ ਮਰਿਆਦਾ ਉੱਥੇ ਸਥਾਪਿਤ ਹੁੰਦੀ ਹੈ। ਬਹੁਤ ਸਾਰੀ ਮਰਿਆਦਾ ਅੱਜ ਅਸੀਂ ਦੇਖਦੇ ਹਾਂ ਜਿਹੜੀ ਭਾਈ ਮਨੀ ਸਿੰਘ ਸਾਹਿਬ ਦੇ ਵੇਲੇ ਸਥਾਪਿਤ ਕੀਤੀ ਗਈ। ਪਰ 1604 ਤੋਂ 2 ਸਾਲ ਬਾਅਦ 1606 ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ। ਪਰ ਆਲਮੋਸਟ ਬਹੁਤ ਜਲਦੀ, ਬੇਸ਼ੱਕ ਇਸ ਦੇ ਉੱਤੇ ਸਾਡੇ ਇਤਿਹਾਸਕਾਰ ਥੋੜੇ ਬਹੁਤ ਵੇਰੀ ਕਰਦੇ ਨੇ ਸਾਲ ਨੂੰ ਲੈ ਕੇ, ਲੇਕਿਨ ਜਦੋਂ ਅਸੀਂ ਅਕਾਲ ਤਖਤ ਦੀ ਗੱਲ ਕਰਦੇ ਹਾਂ, ਬੜਾ ਖੂਬਸੂਰਤ ਇੱਕ ਰਾਈਟਰ ਸਾਡੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰ ਕਪੂਰ ਸਿੰਘ ਜੀ ਦਾ ਅੰਗਰੇਜ਼ੀ ਦੇ ਵਿੱਚ ਥਿਓਪੋਲਿਟੀਕਲ ਸਟੇਟਸ ਆਫ ਗੋਲਡਨ ਟੈਂਪਲ, ਇਹ ਜਿਹਨਾਂ ਨੂੰ ਮੌਕਾ ਬਣੇ ਸ਼ਾਇਦ ਗੂਗਲ ਕਰਕੇ ਵੀ ਇਹ ਡਾਕੂਮੈਂਟ ਆਏਗਾ, ਉਸ ਤੁਸੀਂ ਦੇਖੋਗੇ ਜਦੋਂ ਉਹ ਸ੍ਰੀ ਅੰਮ੍ਰਿਤਸਰ ਜਾਂ ਹਰਿਮੰਦਰ ਸਾਹਿਬ ਅਕਾਲ ਤਖਤ ਨੂੰ ਬਿਆਨਦੇ ਨੇ ਤੇ ਉਹ ਇਹ ਕਹਿੰਦੇ ਨੇ ਕਿ ਇਟ ਇਜ਼ ਆਵਰ ਵੈਟੀਕਨ ਬਟ ਇਟ ਇਜ਼ ਮੋਰ ਦੈਨ ਦੈਟ। ਉਹ ਬਿਆਨਦੇ ਨੇ ਵੀ ਕਿਉਂ ਇਹ ਵੈਟੀਕਨ ਤੋਂ ਵੀ ਵੱਧ ਹੈ। ਇਟ ਇਜ਼ ਆਵਰ ਮੱਕਾ ਬਟ ਇਟ ਇਜ਼ ਮੋਰ ਦੈਨ ਦੈਟ। ਇਟ ਇਜ਼ ਆਵਰ ਜੈਰੂਸ਼ਲਮ ਬਟ ਇਟ ਇਜ਼ ਮੋਰ ਦੈਨ ਦੈਟ। ਇਹਨਾਂ ਸਾਰਿਆਂ ਤੋਂ ਕਿ ਇਹਨਾਂ ਨੂੰ ਟੁਗੈਦਰ ਕਰੋ ਫਿਰ ਸਾਡਾ ਹਰਿਮੰਦਰ ਅਕਾਲ ਤਖਤ ਬਣਦਾ ਹੈ। ਐਵੇਂ ਨਹੀਂ ਸਾਡੀ ਪਰੰਪਰਾ 'ਚ ਜਿਹੜੀ ਕਿ ਅੱਜ ਵੀ ਜਦੋਂ ਅਸੀਂ ਅਰਦਾਸ ਕਰਦੇ ਤੇ ਸਭ ਅਕਾਲ ਪੁਰਖ ਤੋਂ ਮੰਗ ਕੇ ਕਲੈਕਟਿਵਲੀ ਖਾਲਸਾ ਪੰਥ ਦੀ ਜਿਹੜੀ ਅਸੀਂ ਹੋਣੀ ਵੀ ਮੰਗਦੇ ਹਾਂ, ਦੇਖ ਤੇ ਫਤਿਹ ਵੀ ਮੰਗਦੇ ਹਾਂ, ਖਾਲਸਾ ਜੀ ਕੇ ਬੋਲਬਾਲੇ ਵੀ ਮੰਗਦੇ ਹਾਂ, ਸਿੱਖੀ ਦੇ ਲਈ ਸਾਰੀਆਂ ਗਿਫਟਸ ਮੰਗਦੇ ਹਾਂ, ਕੇਸਦਾਨ, ਰਹਿਦਾਨ, ਵਿਵੇਕਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਮੰਗਦੇ ਹਾਂ, ਕਿਉਂਕਿ ਅਲਟੀਮੇਟਲੀ ਇਹ ਮਹਿਜ਼ ਇੱਕ ਰਿਚੁਅਲ ਡਿਪ ਨਹੀਂ ਹੈ। ਇਹਦੇ ਉੱਤੇ ਡਿਬੇਟ ਤੇ ਜੀ ਤੀਰਥ ਕੀ ਨੇ ਕਿ ਇਹ ਬਿਲਕੁਲ ਇਸ ਕਿਸਮ ਦੇ ਲੋਕ ਸਿਰਫ ਤੇ ਸਿਰਫ ਬੌਧਿਕ ਪੱਧਰ ਦੇ ਉੱਤੇ ਜਿਹੜੀ ਬਹਿਸ ਹੈ, ਬਹਿਸ ਕਦੇ ਕਿਸੇ ਨਤੀਜੇ ਤੇ ਨਹੀਂ ਪਹੁੰਚਦੀ। ਜੇ ਤੁਸੀਂ ਸਮਝਣ ਦੀ ਕਿਸੇ ਨੂੰ ਕੋਸ਼ਿਸ਼ ਕਰੋ, ਇਹ ਸਾਡੇ ਮੀਰੀ ਪੀਰੀ ਦੀ ਉਸ ਲਿਬਰੇਸ਼ਨ ਦੀ ਗੱਲ ਹੈ। ਕੱਲ੍ਹ ਸ਼ਾਮ ਨੂੰ ਜਦੋਂ ਅਸੀਂ ਵਿਚਾਰ ਕਰ ਰਹੇ ਸੀ, ਮੈਂ ਕਿਹਾ ਬਹੁਤ ਵਾਰ ਯਹੂਦੀਆਂ ਤੋਂ ਬਹੁਤ ਕੁਝ ਸਿੱਖਣ ਵਾਲਾ ਹੈ। ਕੱਲ ਜਿੱਥੇ ਮੈਂ ਠਹਿਰਿਆ ਵੀ ਕੁਲਦੀਪ ਸਿੰਘ ਦੇ ਘਰ, ਉਹਨਾਂ ਦੇ ਨੇੜੇ ਜਿਹੜੇ ਨੇ ਉਹ ਰਿਵਾਈ ਉਹ ਆਏ, ਵਕਤੀ ਤੌਰ ਤੇ ਮਿਲਣ, ਪਹਿਲਾਂ ਵੀ ਮਿਲੇ ਹੋਏ ਸੀ। ਮੈਂ ਕਿਹਾ ਕਿ ਸਾਨੂੰ ਇਹਨਾਂ ਤੋਂ ਇਹ ਸਿੱਖਣ ਦੀ ਲੋੜ ਹੈ ਕਿ ਇਹਨਾਂ ਨੇ ਸਰਵਾਈਵ ਕਿਵੇਂ ਕੀਤਾ। 2000 ਤੋਂ ਸਾਲ ਜਦੋਂ ਉਹਨਾਂ ਨੂੰ ਕੱਢ ਦਿੱਤਾ ਗਿਆ, ਇਕਨੋਮਿਕਲੀ ਬੜੇ ਪਾਵਰਫੁਲ ਸੀ, ਯੂਰਪ ਦੀ ਇਕਨੋਮੀ ਇਹਨਾਂ ਦੇ ਕੋਲ ਸੀ, ਵੱਡੇ ਵੱਡੇ ਸਾਇੰਸਦਾਨ ਆਇਨਸਟਾਈਨ, ਨੋਬਲ ਲੌਰੀਏਟ ਇਹਨਾਂ ਦੇ ਸੀ। ਲੇਕਿਨ ਇੱਕ ਗੱਲ ਦਾ ਇਹਨਾਂ ਨੂੰ ਅਹਿਸਾਸ ਸੀ ਕਿ ਜਦੋਂ ਤੱਕ ਸਾਡਾ ਜਿਓਗ੍ਰਾਫੀਕਲ ਲੈਂਡ, ਜਿੱਥੇ ਸਾਡਾ ਇਹ ਥਾਟ ਆਇਆ, ਜਿੱਥੋਂ 10 ਕਮਾਂਡਮੈਂਟਸ ਨਿਕਲੀਆਂ, ਜਿੱਥੇ ਸਾਡੀ ਜੂਡਿਜ਼ਮ ਉਹ ਵੇਲਿੰਗ ਵਾਲ ਉਹ ਹੈ, ਉਹ ਸਾਡੀ ਨਹੀਂ ਹੈ, ਸਾਡੀ ਗੱਲ ਨਹੀਂ ਬਣੇਗੀ। ਔਰ ਸੈਕੰਡ ਵਰਲਡ ਵਾਰ ਦੇ ਦੌਰਾਨ ਜਦੋਂ 6 ਮਿਲੀਅਨ ਦੇ ਲਗਭਗ ਯਹੂਦੀ ਪਰਸੀਕਿਊਸ਼ਨ ਦਾ ਸ਼ਿਕਾਰ ਹੋਏ ਤੇ ਇਵੈਂਚੁਅਲੀ ਯੂਰਪ ਵਾਲਿਆਂ ਦੀ ਕਲੈਕਟਿਵ ਗਿਲਟ ਚੋਂ ਇਜ਼ਰਾਈਲ ਨਿਕਲਿਆ। ਪਰ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਰਿਮਾਈਂਡਰ ਹੁੰਦਾ ਉਹ ਇਹ ਹੈ ਕਿ ਜਦੋਂ ਵੀ ਦੋ ਯਹੂਦੀ ਆਪਸ ਦੇ ਵਿੱਚ ਮਿਲ ਕੇ ਵਿਛੜਦੇ ਸੀ ਤੇ ਇੱਕ ਦੂਜੇ ਨੂੰ ਕਹਿੰਦੇ ਸੀ ਨੈਕਸਟ ਈਅਰ ਇਨ ਜੈਰੂਸ਼ਲਮ, ਕਿ ਅਗਲੇ ਸਾਲ ਅਸੀਂ ਜੈਰੂਸ਼ਲਮ ਚ ਮਿਲਾਂਗੇ 2000 ਸਾਲ। ਇਵੇਂ ਜਦੋਂ ਕੋਈ ਯਹੂਦੀ ਜੋੜਾ
ਵਿਆਹ ਦੇ ਲਈ ਬੈਠਦਾ ਸੀ ਹਿਬਰੀਓ ਦੇ ਵਿੱਚ ਰਸਮਾਂ ਲਈ, ਤੇ ਉਹਦੇ 'ਚ ਉਹ ਹਿਬਰੀਓ 'ਚ ਪੜ੍ਹਦੇ ਸੀ ਕਿ ਇਹ ਫਲਸਤੀਨ ਫਲਾਂ ਫਲਾਂ ਦੇ ਦੇਸ਼, ਮੈਂ ਤੈਨੂੰ ਭੁੱਲਿਆ ਨਹੀਂ। ਔਰ ਹਰ ਯਹੂਦੀ ਮਾਂ ਸੌਣ ਲੱਗੇ ਆਪਣੇ ਬੱਚੇ ਬੱਚੀ ਦੇ ਕੰਨ ਰਾਤ ਨੂੰ ਕਹਿੰਦੇ ਸੀ ਕਿ ਪੁੱਤਰ ਪੁੱਤਰੀ ਫਿਕਰ ਨਾ ਕਰ, ਜਦੋਂ ਤੂੰ ਸਵੇਰੇ ਉੱਠੇਂਗੀ ਤੇਰਾ ਵੀ ਰਾਜ ਹੋਏ। ਹੁਣ ਇਹ ਗੱਲਾਂ ਸੰਕਲਪ ਨਹੀਂ ਹੈ। ਜਦੋਂ ਅਸੀਂ ਖਾਲਸਾ ਪੰਥ ਦੇ ਹਵਾਲੇ ਨਾਲ ਗੱਲ ਕਰਦੇ ਫਿਰ ਸਾਨੂੰ ਇਹ ਸਮਝਣ, ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਜੋ ਯਹੂਦੀ ਜਾਂ ਇਜ਼ਰਾਈਲ ਅੱਜ ਫਲਸਤੀਨੀਆਂ ਨਾਲ ਕਰਦੇ ਨੇ ਅਸੀਂ ਉਹਨੂੰ ਐਂਡੋਰਸ ਕਰਦੇ, ਅਸੀਂ ਕੰਡੈਮ ਕਰਦੇ। ਪਰ ਮੈਂ ਇੱਕ ਪ੍ਰੈਸੀਡੈਂਟ ਦੀ ਗੱਲ ਕਰਦਾ ਕਿ ਜਿਹੜੀਆਂ ਮਾਈਨੋਰਿਟੀਜ਼ ਨੇ, ਯਹੂਦੀਆਂ ਦੀ ਆਬਾਦੀ 13-14 ਮਿਲੀਅਨ ਹੈ, ਸਾਡੇ ਤੋਂ ਅੱਧੀ ਹੈ, ਲੇਕਿਨ ਉਹਨਾਂ ਨੇ ਕਿਵੇਂ ਸਰਵਾਈਵ ਕੀਤਾ। ਅੱਜ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਹਮਲਾ ਗੁਰੂ ਗ੍ਰੰਥ ਸਾਹਿਬ ਨੂੰ ਟਾਰਗੇਟ ਤਾਂ ਪਹਿਲੇ ਦਿਨ ਤੋਂ ਹੀ ਕਰ ਲਿਆ। ਮੀਣੇ ਮਸੰਦ ਧੀਰ ਮਲੀਏ ਰਾਮ ਰਾਈਏ ਕੌਣ ਸਨ, ਤੇ ਅੱਜ ਜੇ ਤੁਸੀਂ ਕੰਟੈਕਸਟ ਦੇਖਣਾ ਹੋਏ ਨਰਕਧਾਰੀ, ਰਾਧਾ ਸੁਆਮੀ, ਸੌਦਾ ਸਾਧ, ਭਨਿਆਰਾ, ਇਹ ਸਾਰੇ ਫਰੋਡੀਏ ਜਿਹੜੇ ਨੇ, ਇਹ ਕੌਣ ਨੇ? ਇਹਨਾਂ ਨੂੰ ਕੌਣ ਖੜੇ ਕਰਦਾ? ਸਟੇਟ ਪਾਵਰ। ਕਿਉਂਕਿ ਸਟੇਟ ਨੂੰ ਪਤਾ ਹੁੰਦਾ ਹੈ ਵੀ ਤੁਹਾਡੀ ਇਫੈਕਟ, ਜੇ ਸਾਨੂੰ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਹੀ ਸਾਡਾ ਕਲਿਆਣ ਹੈ, ਤੇ ਸਾਡਾ ਦੁਸ਼ਮਣ ਵੀ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ। ਤੁਸੀਂ ਆ ਜਿੰਨੇ ਨਰਕਧਾਰੀਆਂ ਦੇ 47 ਤੋਂ ਬਾਅਦ ਦੇਖ ਲਓ, ਦਿੱਲੀ 'ਚ ਨਿਰੰਕਾਰੀ ਕਾਲੋਨੀ, ਅੰਮ੍ਰਿਤਸਰ ਸਭ ਦੇ ਕੋਲ ਰੈਡ ਡਿਪਲੋਮੈਟਿਕ ਪਾਸਪੋਰਟ, ਜਿਹੜਾ ਮਰਜ਼ੀ ਜਿੱਥੇ ਮਰਜ਼ੀ, ਏਡੇ ਨਿਰੰਕਾਰੀ ਭਵਨ। ਸਾਨੂੰ ਤਾਂ 13 ਅਪ੍ਰੈਲ 1978 ਨੂੰ ਪਤਾ ਲੱਗਾ ਵੀ ਇਹ ਸਾਰੇ ਪੰਜਾਬ ਕਿਸ ਲੈਵਲ ਤੇ ਆ ਗਏ ਨੇ ਕਿ ਜਦੋਂ ਖਾਲਸਾ ਸਾਜਨਾ ਦਿਵਸ, ਅੰਮ੍ਰਿਤਸਰ ਦਾ ਸ਼ਹਿਰ, ਪੰਜਾਬ 'ਚ ਅਕਾਲੀਆਂ ਦੀ ਹਕੂਮਤ 13 ਸਿੰਘਾਂ ਨੂੰ ਸ਼ਹੀਦ ਕਰਕੇ ਕਿਵੇਂ ਸੇਫਲੀ ਉਹੀ ਹਕੂਮਤ ਉਹਨੂੰ ਦਿੱਲੀ ਤੱਕ ਪਹੁੰਚਾਉਂਦੀ ਹੈ। ਜਸਟਿਸ ਸਿਸਟਮ ਫੇਲ ਨਹੀਂ ਹੁੰਦਾ। ਉਹ ਸਿੱਖਾਂ ਨੂੰ ਕਹਿੰਦੇ ਨੇ ਜੋ ਉੱਥੇ ਲੈਣ ਕੀ ਗਏ ਸੀ। ਇਹ ਪੀਰੀਅਡ ਸੀ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਕਿਹਾ, ਤੁਸੀਂ ਇਸ ਦੀ ਹਿਸਟੋਰੀਕਲ ਟਾਈਮਲਾਈਨ ਦੇਖ ਲੈਣਾ, ਕਿਸੇ ਨਰਕਧਾਰੀ ਨੂੰ ਕਿਸੇ ਨੇ ਉਂਗਲ ਨਹੀਂ ਸੀ ਲਾਈ ਜਦੋਂ ਤੱਕ ਜਸਟਿਸ ਸਿਸਟਮ ਉਹਨਾਂ ਦਾ ਬਿਲਕੁਲ ਐਕਸਪੋਜ਼ ਨਹੀਂ ਸੀ ਹੋਇਆ। ਉਹਨਾਂ ਕਿਹਾ ਕਿ ਭਾਈ ਠੀਕ ਹੈ, ਜੇ ਹੁਣ ਇਹਨਾਂ ਨੇ ਇਨਸਾਫ ਨਹੀਂ ਦਿੱਤਾ ਤੇ ਖਾਲਸਾ ਇਨਸਾਫ ਦੇਗਾ। ਔਰ ਕਿਸ ਹੱਦ ਤੱਕ ਕਿ ਜੀ 10ਵੇਂ ਪਾਤਸ਼ਾਹ ਨੇ 5 ਪਿਆਰੇ ਬਣਾਏ ਸੀ, ਮੈਂ 7 ਸਿਤਾਰੇ ਬਣਾਏ ਨੇ, ਉਹ ਫਿਰ ਨਾ ਸਿਤਾਰੇ ਲੱਭੇ ਨਾ ਸਿਤਾਰਿਆਂ ਦਾ ਪਿਓ ਲੱਭੇ, ਇੱਕ ਵੱਖਰੀ ਕਹਾਣੀ ਹੈ। ਲੇਕਿਨ ਸਟੇਟ ਨੇ ਸਿੱਧੇ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਸ ਚੈਲੰਜ ਨੂੰ ਖੜਾ ਕੀਤਾ। ਗੁਰੂ ਪੰਥ 10 ਅਕਤੂਬਰ 1947 ਦੇ ਤੁਸੀਂ ਉਸ ਸਰਕੂਲਰ ਤੋਂ ਵਾਕਿਫ ਹੋ, ਜਦੋਂ ਕਿ ਨਹਿਰੂ ਪ੍ਰਾਈਮ ਮਿਨਿਸਟਰ ਹੈ, ਪਟੇਲ ਹੋਮ ਮਿਨਿਸਟਰ ਹੈ, ਚੰਦੂ ਲਾਲ ਤ੍ਰਿਵੇਦੀ ਪੰਜਾਬ ਦਾ ਗਵਰਨਰ ਹੈ। ਉਸ ਵੇਲੇ ਦੇ ਪ੍ਰੀ-47 ਪੰਜਾਬ ਦੇ 29 ਜ਼ਿਲ੍ਹੇ ਸਨ। ਪਿਛਲੇ ਦਿਨਾਂ 'ਚ ਇੱਕ ਕਾਂਗਰਸੀ ਪੱਤਰਕਾਰ ਨੇ ਮੈਨੂੰ ਰੋਕ ਕੇ ਕਿਹਾ ਜੀ ਮੈਂ ਇੱਕ ਸਵਾਲ ਪੁੱਛਣਾ। ਮੈਂ ਕਿਹਾ ਜੀ ਜ਼ਰੂਰ ਪੁੱਛੋ। ਕਹਿੰਦੇ ਜੀ ਤੁਸੀਂ ਜਦੋਂ ਵੀ ਕਹਿੰਦੇ ਹੋ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਦੀ ਗੱਲ ਕਰਦੇ ਹੋ। ਮੈਂ ਕਿਹਾ ਜੀ ਬਿਲਕੁਲ ਠੀਕ। ਕਹਿੰਦੇ ਤੁਸੀਂ ਪਾਕਿਸਤਾਨ ਦਾ ਪੰਜਾਬ ਕਿਉਂ ਨਹੀਂ ਮੰਗਦੇ? ਮੈਂ ਕਿਹਾ ਜੀ ਅਸੀਂ ਆਪਣਾ ਹਿੱਸਾ ਵੰਡਾ ਲਿਆ ਸੀ ਉਹਨਾਂ ਤੋਂ। ਸਮੁੱਚਾ ਪੰਜਾਬ, ਕਿਉਂਕਿ ਉਸ ਪੀਰੀਅਡ 55% ਪੋਪੂਲੇਸ਼ਨ ਪੰਜਾਬ ਦੀ 1941 ਦੀ ਸੈਂਸਸ ਦੇ ਮੁਤਾਬਕ ਮੁਸਲਮਾਨ ਸੀ। ਰੈਡ ਕਲਿਫ ਜਿਹਨੇ ਉਹ ਲਾਈਨ ਖਿੱਚੀ, ਉਹ ਕਦੇ ਇੰਡੀਆ ਬਿਫੋਰ ਨਹੀਂ ਸੀ ਆਇਆ, ਉਹ ਆਇਆ। ਉਸ ਤੋਂ ਪਹਿਲਾਂ ਕੈਬਨਿਟ ਮਿਸ਼ਨ, ਕ੍ਰਿਪਸ ਮਿਸ਼ਨ, ਇਹ ਸਾਰਿਆਂ ਨੇ ਕੋਸ਼ਿਸ਼ ਕੀਤੀ ਸੀ ਕਿ ਅਨਡਿਵਾਈਡਡ ਰਹੇ ਇੰਡੀਆ। ਸਿੱਖ ਲੀਡਰਾਂ ਦਾ ਵੀ ਇਹੀ ਸਟੈਂਡ ਸੀ। ਇਹ ਵੱਖਰੀ ਕਹਾਣੀ ਹੈ ਕਿ ਅਸੀਂ ਕਿਵੇਂ ਸਾਡੀ ਲੀਡਰਸ਼ਿਪ ਦਾ ਕਲੈਪਸ ਹੋਇਆ, ਜਦੋਂ ਇੱਕ ਗ੍ਰੇ ਏਰੀਆ ਕ੍ਰੀਏਟ ਹੋ ਜਾਂਦਾ ਹੈ, ਜਿਨ੍ਹਾਂ ਨੂੰ ਸਮਝ ਆਈ ਸਾਡੇ ਉਸਦੇ ਟਰੈਪ ਦੇ ਵਿੱਚ ਫਸ ਜਾਂਦੇ ਨੇ। ਹੁਣ ਇਸ ਸਾਰੇ ਦੇ ਚੱਲਦੇ ਹਾਂ ਅਸੀਂ ਇਹ ਦੇਖਦੇ ਹਾਂ ਕਿ ਉਹਦੇ ਸਾਹਮਣੇ 1941 ਦੀ ਸੈਂਸਸ ਉਹਨੇ ਰੱਖ ਲਿਆ, ਨਕਸ਼ਾ ਵਿਛਾ ਲਿਆ। 29 ਜ਼ਿਲ੍ਹਿਆਂ 'ਚ ਇੱਕ ਜ਼ਿਲ੍ਹਾ ਵੀ ਐਸਾ ਨਹੀਂ ਸੀ ਜਿਹਦੇ ਸਿੱਖਾਂ ਦੀ ਮੈਜੋਰਿਟੀ ਹੋਵੇ। 2 ਤਹਿਸੀਲਾਂ ਤਰਨਤਾਰਨ ਤੇ ਮੋਗਾ ਮੈਜੋਰਿਟੀ ਸਨ। ਬਹੁਤ ਸਾਰਿਆਂ ਨੂੰ ਸ਼ਾਇਦ ਇਹ ਵੀ ਨਾ ਪਤਾ ਹੋਵੇ ਕਿ ਗੁਰਦਾਸਪੁਰ ਔਰ ਫਿਰੋਜ਼ਪੁਰ, ਇਹ ਦੋਨੋਂ ਹੀ ਜ਼ਿਲ੍ਹੇ ਰੈਡ ਕਲਿਫ ਨੇ ਪਾਕਿਸਤਾਨ ਨੂੰ ਦੇ ਦਿੱਤੇ ਸੀ, ਕਿਉਂਕਿ ਗੁਰਦਾਸਪੁਰ ਜ਼ਿਲ੍ਹੇ ਦੀਆਂ ਵੀ 4 ਤਹਿਸੀਲਾਂ, ਤਹਿਸੀਲ ਸ਼ਕਰਗੰਜ, ਬਟਾਲਾ, ਗੁਰਦਾਸਪੁਰ, ਤਹਿਸੀਲ ਪਠਾਨਕੋਟ, 3 ਤਹਿਸੀਲਾਂ 'ਚ ਮੁਸਲਿਮ ਮੈਜੋਰਿਟੀ ਸੀ। ਓਵਰਆਲ ਜ਼ਿਲ੍ਹਾ ਮੁਸਲਿਮ ਮੈਜੋਰਿਟੀ ਸੀ। ਇਹੀ ਹਾਲ ਫਿਰੋਜ਼ਪੁਰ ਦਾ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਜੇ ਸਿੱਖ ਖਲੋਤੇ, ਸਿੱਖਾਂ ਨੇ ਕਿਹਾ ਜੀ ਨਹੀਂ ਅਸੀਂ ਨਹੀਂ ਜਾਣਾ ਹੈ, ਅਦਰਵਾਈਜ਼ ਉਹਨਾਂ ਦਾ ਬਾਰਡਰ ਜਮਨਾ ਤੱਕ ਬਣਦਾ। ਮੈਂ ਕਿਹਾ ਜੀ ਅਸੀਂ ਉਹਨਾਂ ਤੋਂ ਜੇ 13 ਜ਼ਿਲ੍ਹੇ ਸਾਡੇ ਕੋਲ ਆਏ ਤੇ ਉਹ ਇਸ ਲਈ ਸੀ ਕਿ ਸਿੱਖਾਂ ਨੇ ਆਪਣਾ ਆਪਾ ਵੰਡਾ ਲਿਆ। 40% ਸਿੱਖ ਅਪਰੂਵਡ ਹੋਏ, 2-3 ਲੱਖ ਮਾਰੇ ਗਏ,
200 ਤੋਂ ਜ਼ਿਆਦਾ ਸਾਡੇ ਇਤਿਹਾਸਕ ਗੁਰਦੁਆਰੇ ਉਧਰ ਚਲੇ ਗਏ। ਕਿੰਨਾ ਵੱਡਾ ਦੁਖਾਂਤ ਹੈ ਹਿਊਮਨ ਹਿਸਟਰੀ ਦੀ ਮਾਸ ਮਾਈਗ੍ਰੇਸ਼ਨ। ਹੁਣ ਉਸ ਹਾਲਤ ਦੇ ਵਿੱਚ ਤੁਸੀਂ ਜਦੋਂ ਅੱਜ ਦੇ ਚੈਲੰਜ ਦੀ ਗੱਲ ਦੇਖਦੇ ਹੋ ਤੇ ਤੁਹਾਨੂੰ ਸਮਝਣਾ ਪਏਗਾ ਕਿ ਤੁਸੀਂ ਮੁਲਕ ਨੂੰ ਬਚਾਇਆ, ਅੱਧਾ ਪੰਜਾਬ ਜਾਂ 12-13 ਜ਼ਿਲ੍ਹੇ ਬਚਾਏ। ਕੱਲਾ ਇਹ ਨਹੀਂ ਹੈ, ਬੰਗਾਲ ਦੇ ਵਿੱਚ ਮੁਸਲਿਮ ਲੀਗ ਦੀ ਹਕੂਮਤ, ਸਵਰਵਰਦੀ ਚੀਫ ਮਿਨਿਸਟਰ ਸੀ, ਆਲਮੋਸਟ 60% ਦੇ ਨੇੜੇ ਮੁਸਲਮਾਨ ਸੀ। ਜੇ ਪੰਜਾਬ ਦੀ ਵੰਡ ਦੇ ਉੱਤੇ ਸਿੱਖ ਲੀਡਰਸ਼ਿਪ ਨਾ ਇਨਸਿਸਟ ਕਰਦੀ, ਸਾਰਾ ਬੰਗਾਲ ਪਾਕਿਸਤਾਨ ਦੇ ਵਿੱਚ ਜਾ ਰਿਹਾ। ਹੁਣ ਉਹਨਾਂ ਹਾਲਾਤਾਂ ਜਦੋਂ ਅਸੀਂ ਆਏ, 3 ਕੱਪੜਿਆਂ ਕੋਈ ਐਸਾ ਨਹੀਂ ਦੇ ਘਰ ਦਾ ਜੀ ਨਹੀਂ ਮਾਰਿਆ ਗਿਆ ਤੇ ਅਜੇ 2-2.5 ਮਹੀਨੇ ਨਹੀਂ ਗੁਜ਼ਰੇ, ਪਹਿਲਾ ਸਰਕੂਲਰ ਪੰਜਾਬ ਦੀ ਹਕੂਮਤ ਨੇ ਉਸ ਪੀਰੀਅਡ ਦੇ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਭੇਜਿਆ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਕਿ ਸਿੱਖ ਇੱਕ ਜਰਾਇਮ ਪੇਸ਼ਾ ਕਬੀਲਾ ਹੈ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਵੱਡਾ ਖਤਰਾ ਨੇ। ਉਹ ਜਿਹੜੇ 13 ਜ਼ਿਲ੍ਹੇ ਬਚੇ, ਉਹਨਾਂ ਜ਼ਿਲ੍ਹਾ ਕਾਂਗੜਾ ਉਸ ਵੇਲੇ ਬਹੁਤ ਵੱਡਾ ਜ਼ਿਲ੍ਹਾ ਸੀ, ਉਸ ਕੁੱਲੂ ਵੀ, ਲਾਹੌਰ ਸਪੀਤੀ ਵੀ, ਇਹ ਸਾਰਾ ਉਹਦਾ ਹਿੱਸਾ ਹੀ ਸੀ ਕਿਉਂਕਿ ਸਿੱਖ ਰਾਜ ਦਾ ਹਿੱਸਾ ਵੀ ਸੀ। ਸਿੱਖ ਰਾਜ ਦੀਆਂ ਹੱਦਾਂ ਚਾਈਨਾ ਦੇ ਨਾਲ ਲੱਗਦੀਆਂ ਸੀ, ਕੱਲੇ ਲਦਾਖ ਵਾਲੇ ਪਾਸਿਓਂ ਨਹੀਂ। ਜੇ ਤੁਸੀਂ ਕੁੱਲੂ ਮਨਾਲੀ ਗਏ ਹੋ, ਮਨਾਲੀ ਤੋਂ ਉੱਪਰ ਰੋਹਤਾਂਗ ਪਾਸ ਹੈ, ਰੋਹਤਾਂਗ ਪਾਸ ਜਾ ਕੇ ਤਿੱਬਤ ਜਿਹੜਾ ਚਾਈਨਾ ਦਾ ਹੁਣ ਹਿੱਸਾ ਹੈ ਉਹਦੇ ਨਾਲ ਲੱਗਦੀਆਂ ਸੀ। ਉੱਥੇ ਵੀ ਅੱਜ ਵੀ ਉਹ ਰੋਹਤਾਂਗ ਪਾਸ ਤੋਂ ਥੱਲੇ ਇੱਕ ਥਾਂ ਹੈ ਜਿਹਨੂੰ ਮੜੀ ਸਿੰਘਾਂ ਕਹਿੰਦੇ ਨੇ, ਕਿਉਂਕਿ ਜਿਹੜਾ ਪਹਿਲਾ ਅਟੈਂਪਟ ਸਿੱਖ ਫੌਜ ਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਉਹ ਰੋਹਤਾਂਗ ਪਾਸ ਰਾਹੀਂ ਉਧਰ ਨੂੰ ਜਾਣਦਾ ਸੀ। ਉਹ ਬਰਫ਼ ਬੜੀ ਕੋਵੇਲੇ ਜਿਹੀ ਪੈਂਦੀ ਹੈ, ਉਹ ਸਾਰੇ ਦੇ ਸਾਰੇ ਵਿਚਾਰੇ ਦੱਬ ਗਏ ਸੀ। ਬਾਅਦ ਉਹਨਾਂ ਦੀਆਂ ਬਾਡੀਜ਼ ਰਿਟਰੀਵ ਕਰਕੇ ਉੱਥੇ ਮੜੀ ਸਿੰਘਾਂ ਬਣਾਈ ਗਈ। ਹੁਣ ਸਰ ਕਪੂਰ ਸਿੰਘ ਕਾਂਗੜੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ, ਉਹ ਪ੍ਰੋਟੈਸਟ ਕਰਦੇ ਨੇ ਕਿ ਭਾਈ ਤੁਸੀਂ ਸਿੱਖਾਂ ਨੂੰ, ਸਮੁੱਚੀ ਕੌਮ ਨੂੰ ਜਰਾਇਮ ਪੇਸ਼ਾ ਬਣਾ ਰਹੇ ਹੋ। ਨਤੀਜਾ ਤੁਸੀਂ ਵਾਕਫ ਹੋ, 13-14 ਸਾਲ ਦੀ ਉਹਨਾਂ ਦੀ ICS ਦੀ ਨੌਕਰੀ ਜ਼ਲੀਲ ਕਰਕੇ ਕੱਢਿਆ ਗਿਆ। ਪਹਿਲਾਂ ਸਸਪੈਂਡ ਕੀਤਾ, ਫਿਰ ਜਿਹੜਾ ਉਹਨਾਂ ਨੂੰ ਡਿਸਮਿਸ ਕੀਤਾ ਵਿਦਆਊਟ ਪੈਨਸ਼ਨ। ਉਹ ਸੁਪਰੀਮ ਕੋਰਟ ਤੱਕ ਗਏ। ਹੁਣ ਅੱਜ ਅਸੀਂ ਗੱਲ ਕਰਦੇ ਹਾਂ ਕਿ 39 ਸਾਲ ਹੋ ਗਏ, ਨਵੰਬਰ 84 ਦਾ ਇਨਸਾਫ ਨਹੀਂ ਮਿਲਿਆ, ਦੂਸਰੇ ਦਾ ਨਹੀਂ ਮਿਲਿਆ। ਤੁਸੀਂ ਉਦੋਂ ਹੀ ਜਦੋਂ ਸਰ ਕਪੂਰ ਸਿੰਘ ਹੋਰਾਂ ਨੇ ਉਸ ਕਹਾਣੀ ਨੂੰ ਸੰਤਨ ਕੀ ਸੁਣ ਸਾਚੀ ਸਾਖੀ, ਉਹਨੂੰ ਸਾਚੀ ਸਾਖੀ ਦੇ ਵਿੱਚ ਲਿਖਿਆ ਤੇ ਉਹਨਾਂ ਨੇ ਇੱਕ ਜੁਮਲਾ ਕਿਹਾ, ਮੁਲਕ ਹਿੰਦੂ का राज तिकड़ी का गुरु राखा भाई सिकड़े का। ये नेहरू, पटेल, चंदूलाल त्रिवेदी, ये तिकड़ी। वो तिकड़ी आज जी मोदी, अमित शाह और मोहन भागवत दी होए या अजीत डोभाल दी होए। सो इन्हां सारे वरियां दी कहानी जेड़े तां समझण तो इनकारी ने, उन्हां नाल बहस दा फायदा नहीं है। जेड़े रजिस्टर्ड बेईमान ने, जेड़े उस जमाने भी मीने मसन, धीर मलिए और दूसरे सी अंग्रेज़ां दे जमाने राय बहादुर, सरदार बहादुर, खान बहादुर, अंग्रेज़ों के वो कई बारी स्ट्राइकर वाले नारे लाते होंगे सी, टोडी कुत्ता। जो टोडी लफज तुसीं अंग्रेजी देखोगे उत्तों ही आया हुआ अंग्रेजी का लफज है। वो टोडी उदों भी सी, वो अज भी ने। वो किते फोटोआं लवा देण, किते गुरुद्वारियां च गल ना करन देण, जां किते तुहानूं ही गलत साबित करन कि जी नहीं ये फलां हो गया, ये नाल ही रहने। पर गल मुढ़ले तौर ते जदों हरमंदर साहब तो 84 कदमां दी दित्ते, सर कपूर सिंह दा कोट है, अकाल तख्त साहब सुभायमान हुंदा है, प्रगट कीता जांदा है दिल्ली तख्त तो 2 फुट उच्चा। उस वेले दा तख्ते ताउस, क्योंकि ताउस मोर नूं कहंदे ने, उहदे आकार दा अजकल मस्ताने फिल्म दा जिक्र हुंदा है, तो बहुत सारिਆਂ ਨੂੰ शायद पता होए कि नादर शाह ने जदों 1739 दिल्ली तबाह कीती ते ਉਹ कोहे नूर भी लै गया। कोहे नूर लफज भी उन्हें दिता सी। वो पर्शियन दे विच पहाड़ नूं कहंदे ने। जदों उन्होंने हीरे नूं देखिया, उन्हें कहा वाह कोहे नूर, नूर दा पहाड़, और ये ना उहदा दिता होया है नादर शाह दा। वो तख्ते ताउस भी लै गए क्योंकि वही बहुत कीमती सी। अज भी तेहरान दे एक म्यूजियम दे विच पिया होया है। ते तुहानूं ये भी शायद जदों तुसीं हरमंदर साहब दे दीदार नूं जाओ, भूंगा रामगढ़ी और इतिहासक मुकाम है कि जदों 1783 च खालसे ने दिल्ली फतह की, 30,000 खालसे की फौज उस वेले दे सिख जरनैल सरदार जस्सा सिंह आलूवाड़िया, सरदार जस्सा सिंह रामगढ़िया, सरदार बघेल सिंह, सरदार चढ़त सिंह ते सरदार जस्सा सिंह रामगढ़िया ने वो जिहड़ा तख्ते ताउस दा उतला हिस्सा ते लै गया सी। उहदी सिर सी ਉਹ ਜਿਹੜਾ ਸੰਗਲਾਂ ਨਾਲ ਬੰਨ ਕੇ ਘੜੀਸ ਕੇ ਅੰਮ੍ਰਿਤਸਰ ਤੱਕ ਲਿਆਂਦਾ, ਜਿਵੇਂ ਤੁਸੀਂ ਵਾਰ ਕ੍ਰਿਮੀਨਲਸ ਨੂੰ ਲਿਆਉਂਦੇ ਹੋ। ਪਰ ਇਹ
कल मैं इन्हों कुलदीप नैयर हूँ तो मर गया, बड़ा प्रोमिनेंट जर्नलिस्ट भी सी, हाई कमिश्नर भी इंडिया का रहा, और शिकागो के 1996 ਦੇ ਵਿੱਚ ਇੱਕ ਐਨਕਾਊਂਟਰ ਹੋਇਆ, ਉਹ ਬੈਠਿਆਂ ਹੀ ਦੀਵਾਨ ਦੇ ਵਿੱਚ ਉਹਨੂੰ ਲਿਆਂਦਾ ਹੋਇਆ ਸੀ, ਉਹਨੂੰ ਵੀ ਸੁਨੀਲ ਦੱਤ ਵੀ, ਇਹ ਕਿਰਨ ਜਿਹੜੀ ਉਹ ਬਾਅਦ ਦੇ ਵਿੱਚ ਹੁਣ ਬੀਜੇਪੀ ਬਣੀ ਉਹ ਵੀ। ਤੈਨੂੰ ਮੈਂ ਕਿਹਾ ਸੀ ਕੁਲਦੀਪ ਨਈਅਰ ਨੂੰ, ਮੈਂ ਕਿਹਾ ਜਿਹੜੇ ਵਾਰ ਕ੍ਰਿਮੀਨਲ ਨੇ ਨਾ, ਜਿਨ੍ਹਾਂ ਨੇ ਸਾਡੇ ਅਗੇਂਸਟ ਕ੍ਰਾਈਮ ਕੀਤੇ ਨੇ, ਅਸੀਂ ਵੀ ਵਿਲ ਚੇਸ them, find them, extradite them, try them and hang them, ਕਿ ਇਹਨਾਂ ਦੇ ਲਈ ਕੋਈ ਮੁਆਫੀ ਨਹੀਂ ਹੈ, ਵਾਰ ਕ੍ਰਿਮੀਨਲ ਨੇ ਸਾਰੇ। और ये भी बेशक दिल्ली तख्त के उत्ते किन्ने बादशाह आए चले गए सी, जिन्हां प्रथाए गुरु नानक साहब ने याद दहानी करवाई सी कि इन्हां दा किरदार की है। राजे शींक मुकद्दम कुत्ते, जाए जगायन बैठे सुत्ते, चाकर नहदा पायन काओ, रात पित कुत्ते हो चढ़ जाओ। हुण उस सिर नूं ड्रैग करके लिआंदा, और अज भी गुंगा रामगढ़िया जिथे गुरु ग्रंथ साहब दा प्रकाश है, उहदे थल्ले वो दिल्ली तख्त दी सिर रखी हुई है, क्योंकि अकाल तख्त जिहड़ा दिल्ली तख्त तो 2 फुट उच्चा बनाया गया, उसका मैसेज ही है। अज जिन्हां नूं हथियारबंद संघर्ष तो समस्या हुंदी है, ਜਾਂ ਸਾਡੇ ਅਜੋਕੇ ਜੁਝਾਰੂਆਂ ਦੀਆਂ ਕੁਰਬਾਨੀਆਂ ਨੂੰ ਚੁਕਾਉਣ ਦੀ ਕੋਸ਼ਿਸ਼ ਕਰਦੇ ਨੇ, ਉਹ ਇਹ ਭੁੱਲ ਜਾਂਦੇ ਨੇ ਕਿ ਅਕਾਲ ਤਖਤ ਸਾਹਿਬ ਦਾ ਪਹਿਲਾ ਫਰਮਾਨ, ਪਹਿਲਾ ਹੁਕਮਨਾਮਾ ਸੀ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਕਿ ਜਿਹੜਾ ਸਿੱਖ ਖੁਸ਼ੀ ਚਾਹੁੰਦਾ ਗੁਰੂ ਨਾਨਕ ਦੇ ਦਰਬਾਰ ਦੀ, ਵਧੀਆ ਘੋੜਾ ਲਿਆਓ, ਵਧੀਆ ਸ਼ਸਤਰ ਲਿਆਓ। ਔਰ ਪਹਿਲੀ ਸਾਡੀ ਫੌਜ 52 ਸਿੱਖਾਂ ਦੀ, ਜਿਹੜਾ ਪਹਿਲਾ ਨਿਊਕਲੀਅਸ ਫੌਜ ਬਣਦੀ ਹੈ, ਉਹ ਉਹੀ ਸੀ ਜਿਨ੍ਹਾਂ ਨੇ ਆਪਣਾ ਆਪਾ ਕੁਰਬਾਨ, ਐਵੇਂ ਨਹੀਂ ਭਾਈ ਨੱਥਾ ਤੇ ਅਬਦੁੱਲਾ ਉਹਨਾਂ ਦੀ ਢੱਡ ਵੱਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਉਸ ਤਖਤ ਤੇ, ਔਰ ਬਾਬਾ ਬੁੱਢਾ ਜੀ। ਹੁਣ ਇਹ ਇੱਕ ਤੁਸੀਂ ਯੂਨੀਕ ਪਾਰਟ ਦੇਖਦੇ ਹੋ ਜਦੋਂ ਅਸੀਂ ਮੀਰੀ ਪੀਰੀ ਦੇ ਸੰਕਲਪ ਦੀ ਗੱਲ ਕਰਦੇ ਹਾਂ, ਉਹੀ ਬਾਬਾ ਬੁੱਢਾ ਜੀ ਸਾਡੇ ਪਹਿਲੇ ਗ੍ਰੰਥੀ ਨੇ, ਜਿਨ੍ਹਾਂ ਨੂੰ ਪੰਜਵੇਂ ਪਾਤਸ਼ਾਹ ਹੁਕਮ ਕਰਦੇ ਨੇ ਕਿ ਬਾਬਾ ਬੁੱਢਾ ਆਵਾਜ਼ਾਂ ਲਾਓ। ਅੱਜ ਅਸੀਂ ਹੁਕਮਨਾਮਾ ਜਾਂ ਫਰਮਾਨ ਲਫ਼ਜ਼ ਇਸਤੇਮਾਲ ਕਰਦੇ ਹਾਂ, ਪੁਰਾਤਨ ਪੰਜਾਬੀ ਦੇ ਵਿੱਚ ਆਵਾਜ਼ਾਂ ਲੈਣਾ ਕਹਿੰਦੇ ਸੀ, ਔਰ ਇਹ ਭਾਈ ਸਾਹਿਬ ਨੇ ਵੀ ਕੋਟ ਕੀਤਾ। ਔਰ ਉਹੀ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਸਤਰ ਵਿਦਿਆ ਦੇ ਉਸਤਾਦ ਵੀ ਨੇ, ਉਹਨਾਂ ਨੂੰ ਗੁਰਮੁਖੀ ਪੜ੍ਹਾਉਣ ਵਾਲੇ ਵੀ ਨੇ, ਗੁਰਮੁਖੀ ਅੱਖਰ ਪਾ ਕੇ ਦੇਣ ਵਾਲੇ ਵੀ, ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਾਉਣ ਵਾਲੇ ਵੀ ਨੇ। ਕਿਵੇਂ ਤੁਸੀਂ ਮੀਰੀ ਪੀਰ ਨੂੰ ਜਿਹੜੇ ਬਾਣੀ ਪੜ੍ਹ ਰਹੇ ਨੇ ਗ੍ਰੰਥੀ, ਉਹ ਸ਼ਸਤਰ ਵਿਦਿਆ ਔਰ ਤਖਤ ਦੇ ਉੱਤੇ ਬਿਠਾ ਕੇ ਤੇ ਭਾਈ ਨੱਥਾ ਤੇ ਅਬਦੁੱਲਾ ਦੀ ਢੱਡ ਵੱਜਦੀ ਹੈ ਕਿ ਉਸ 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ। ਲਾਈਨਸ ਉਦੋਂ ਹੀ ਡਰਾ ਹੋ ਗਈਆਂ ਕਿ ਇੱਕ ਪਾਸੇ ਅਕਾਲ ਦਾ ਤਖਤ ਹੈ, ਥਰੋਨ ਆਫ ਦਾ ਇਮੋਰਟਲ, ਇਹ ਨਾਨਕ ਰਾਜ ਚਲਾਇਆ ਦੀ ਗੱਲ ਹੈ। ਇਸ ਤਖਤ ਦੇ ਅੱਗੇ ਕੋਈ ਬ੍ਰਾਹਮਣ ਵੀ ਫਰਿਆਦੀ ਹੋ ਸਕਦਾ ਹੈ, ਜਿਵੇਂ ਕਸੂਰ ਦਾ ਬ੍ਰਾਹਮਣ ਆਇਆ, ਔਰ ਕਿਵੇਂ ਭੰਗੀ ਮਿਸਰ ਦੇ ਸਰਦਾਰ ਔਰ ਦੂਸਰਿਆਂ ਨੇ ਹਜ਼ਾਰਾਂ ਸਿੱਖ ਮਰਵਾ ਕੇ ਉਸ ਦੀ ਪੜਤਾਣੀ ਛੁਡਾ ਕੇ ਲਿਆ ਕੇ ਦਿੱਤੀ ਸੀ। ਇਹ ਐਵੇਂ ਨਹੀਂ ਹੈ। ਜਦੋਂ ਅਸੀਂ ਇਸ ਧਰਤੀ ਦੇ ਉੱਤੇ ਰਾਜ ਦੀ ਗੱਲ ਕਰਦੇ ਹਾਂ, ਪਿਛਲੇ ਦਿਨਾਂ G20 ਦਾ ਦਿੱਲੀ 'ਚ ਬਹੁਤ ਵੱਡਾ ਡਰਾਮਾ ਹੋਇਆ। ਹਾਲਾਂ ਹਰ 10-11 ਸਾਲ ਤੋਂ ਸਮਿਟ ਹੁੰਦੇ ਨੇ, ਪਰ ਉੱਥੇ ਅੱਜ ਕੱਲ੍ਹ ਇਹ ਨਹੀਂ ਹੈ ਕਿ ਇੰਡੀਅਨ ਠੱਗੋਕਰੇਸੀ ਹੈ ਜਾਂ ਕਾਸਟੋਕਰੇਸੀ ਹੈ, ਇੰਡੀਅਨ ਇਵੈਂਟੋਕਰੇਸੀ ਬਣ ਗਈ। ਕੋਈ ਵੀ ਇਵੈਂਟ ਐਵੇਂ ਕਰੀ ਜਾਓ, ਬਜਾਏ ਵੇਚੀ ਜਾਓ ਸੌਦਾ ਦੂਜੇ ਤੀਜੇ। ਹੁਣ ਰਵਿੰਦਰ ਸਿੰਘ ਰੋਬਿਨ ਇੱਕ ANI ਦੇ ਕੋਰਸਪੋਂਡੈਂਟ ਰਹੇ ਅੰਮ੍ਰਿਤਸਰ, ਬਾਅਦ 'ਚ ਉਹਨਾਂ ਨੇ ਰਾਇਟਰ ਲਈ ਵੀ ਕੰਮ ਕੀਤਾ, ਹੁਣ ਉਹ BBC ਪੰਜਾਬੀ ਸਰਵਿਸ ਲਈ ਕੰਮ ਕਰਦੇ ਨੇ। ਉਹਨਾਂ ਨੇ ਇੱਕ ਟਵੀਟ ਪਾਇਆ, ਉਹਨਾਂ ਨੇ ਕਿਹਾ ਜੀ ਮੈਂ ਕਵਰੇਜ ਉਹ ਕਰਨ ਗਿਆ ਸੀ BBC ਲਈ, ਤੇ ਕਹਿੰਦੇ ਕਿ ਮੈਂ ਜਦੋਂ ਵਾਕ ਕਰ ਰਿਹਾ ਸੀ ਤੇ ਇੱਕ ਬਜ਼ੁਰਗ ਸੀਨੀਅਰ ਜਰਨਲਿਸਟ ਨੂੰ ਲੱਗਾ ਕਿਸੇ ਹੋਰ ਮੁਲਕ ਦਾ ਉਹ ਆਇਆ, ਉਹਨੇ ਮੇਰਾ ਹੱਥ ਘੁੱਟ ਕੇ ਫੜ ਲਿਆ, ਤਾਂ ਉਹਨੇ ਕਿਹਾ ਕਿ ਜੀ ਮੈਂ ਯੂਕਰੇਨ ਤੋਂ ਆਇਆ, ਸੀਨੀਅਰ ਜਰਨਲਿਸਟ ਹੈ, ਔਰ ਮੈਂ ਜਿੱਥੇ ਜਦੋਂ ਕਿਸੇ ਸਿੱਖ ਨੂੰ ਦੇਖਦਾ ਮੇਰਾ ਉਹਨੂੰ ਥੈਂਕ ਯੂ ਕਰਨ ਨੂੰ ਜੀ ਕਰਦਾ ਹੈ ਕਿ ਵੀ ਅਸੀਂ ਅੱਜ ਮੁਸੀਬਤ 'ਚ ਹੈ, ਸਾਡੇ ਤੇ ਬਹੁਤ ਜ਼ੁਲਮ ਹੋ ਰਹੇ ਨੇ। You people are the one who have come to our rescue। ਅੱਜ ਵੀ ਜਦੋਂ ਮੈਂ ਗੱਲ ਕਰ ਰਿਹਾ, United Sikhs ਜਿਹੜੀ ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨ ਹੈ, ਉਹਨਾਂ ਦੇ ਵਲੰਟੀਅਰ ਕੱਲਾ ਇਹ ਨਹੀਂ ਹੈ ਜੋ ਉਹਨਾਂ ਨੂੰ ਇੱਥੇ ਲੰਗਰ ਲਾਇਆ ਜਾਂ ਹੌਟ ਟੈਂਟ ਜਾਂ ਦੂਜਾ ਲਾਇਆ, ਉਹ ਰੈਸਕਿਊ ਆਪਰੇਸ਼ਨ ਇਸ ਲੈਵਲ ਦੇ ਉਹਨਾਂ ਦੀ ਟ੍ਰੇਨਿੰਗ ਅੱਜ ਵੀ 1 ਦਰਜਨ ਤੋਂ ਜ਼ਿਆਦਾ ਵਲੰਟੀਅਰ ਲੈ ਰਹੇ ਨੇ। ਇਹ ਕੌਮ ਦੀ ਸੌਫਟ ਪਾਵਰ ਹੈ। ਮੈਂ ਬਹੁਤ ਵਾਰ ਕੱਲ ਵੀ ਜ਼ਿਕਰ ਹੋ ਰਿਹਾ, ਮੈਂ ਕਿਹਾ ਬਹੁਤ ਵਾਰ ਅਸੀਂ ਨੈਗੇਟਿਵਿਟੀ ਦੇਖਦੇ ਹਾਂ। ਇਹ ਠੀਕ ਹੈ, 2 ਲਫ਼ਜ਼ ਅੰਗਰੇਜ਼ੀ ਦੇ ਨੇ, ਇੱਕ ਸੈਲਫ ਕੰਡੈਮਨੇਸ਼ਨ ਹੈ, ਇੱਕ ਸੈਲਫ ਐਨਾਲਿਸਿਸ ਹੈ।
ਸੈਲਫ ਐਨਾਲਿਸਿਸ ਆਪਾਂ ਪੜਚੋਲ ਬੜੀ ਜ਼ਰੂਰੀ ਹੈ। ਅਸੀਂ ਆਪਸ ਬੈਠ ਕੇ ਕਿੱਥੇ ਸਾਡੀਆਂ ਕਮਜ਼ੋਰੀਆਂ ਨੇ, ਕਿਵੇਂ ਅਸੀਂ ਇੰਪਰੂਵ, ਪਰ ਜਿਹੜੀ ਸਿਰ 'ਚ ਸਵਾਹ ਪਾਉਣ ਦੀ ਗੱਲ ਹੈ, ਸੈਲਫ ਕੰਡੈਮਨੇਸ਼ਨ, ਉਹਦੇ 'ਚੋਂ ਤੁਸੀਂ ਲੂਜ਼ ਕਰ ਦਿਓ। ਤੁਸੀਂ ਆਪਣੇ ਬੱਚੇ ਨੂੰ ਵੀ, ਕਿਉਂ ਅਮਰੀਕਾ 'ਚ ਬੱਚਿਆਂ ਨੂੰ ਐਪਰੀਸ਼ੀਏਟ ਜਦੋਂ ਕੀਤਾ ਜਾਂਦਾ ਹੈ, ਇਹਨਾਂ ਦੀਆਂ ਸਕੂਲਾਂ ਕਾਲਜਾਂ 'ਚ ਚੀਅਰ ਟੀਮਸ ਹੁੰਦੀਆਂ ਨੇ, ਔਰ ਚੀਅਰ ਗਰੁੱਪ ਜਿਹੜੇ ਨੇ ਉਹ ਜਦੋਂ ਆਪਣੇ ਰੈਸਪੇ ਲਿਖਦੇ ਨੇ, ਆਈ ਵਾਜ਼ ਏ ਚੀਅਰ ਪਾਰਟੀ ਲੀਡਰ, ਕਿਉਂਕਿ ਚੀਅਰਿੰਗ ਐਪਰੀਸ਼ੀਏਸ਼ਨ ਇਹ ਵੀ ਉਸ ਚੜ੍ਹਦੀ ਕਲਾ ਵੱਲ ਤੁਹਾਨੂੰ ਲੈ ਕੇ ਜਾਂਦਾ ਹੈ। ਹੁਣ ਗੱਲ ਅਸੀਂ ਇੱਕ ਪਾਸੇ ਆਪਣੀ ਦੇਗ ਦੀ ਜਦੋਂ ਕਰਦੇ ਹਾਂ, ਹੁਣ ਗੱਲ ਰਾਜ ਲੋਕ ਕਿਉਂ, ਜੇ ਤੁਸੀਂ ਪੋਲੀਟੀਕਲ ਮੈਸੇਜ ਕੱਢਣਾ ਹੈ, ਅਸੀਂ ਦੇਗ ਤੇ ਫਤਿਹ ਮੰਗਦੇ ਹਾਂ। ਦੇਗ ਸਾਡਾ ਕੜਾਹ ਪ੍ਰਸ਼ਾਦ ਵੀ ਹੈ, ਅਸੀਂ ਲੰਗਰ ਵੀ ਕਰਦੇ ਹਾਂ, ਦੇਗ ਇਕਨੋਮਿਕਲ ਪ੍ਰੋਸਪੈਰਿਟੀ ਵੀ ਹੈ। ਤੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਦੇਗ ਤੇ ਜਗ ਮੈਂ ਦਊ ਚਲਿਆ ਦੀ ਗੱਲ ਕੀਤੀ, ਉਹ ਦੇਗ ਸਾਡੀ ਯੂਕਰੇਨ ਦੇ ਵਿੱਚ ਚੱਲੀ ਤੇ ਸਾਡੀ ਸੌਫਟ ਪਾਵਰ ਕ੍ਰੀਏਟ ਹੁੰਦੀ ਹੈ। ਕੋਵਿਡ-19 ਬੈਸਟ ਸਿੱਖੀ ਦਾ ਜੇ ਕਹਿਣਾ ਹੋਵੇ ਉਹ ਸਾਡੇ ਗੁਰਦੁਆਰਿਆਂ ਦਾ। ਬਹੁਤੇ ਲੋਕ ਨੈਗੇਟਿਵਿਟੀ ਕਰਨ ਵਾਲੇ ਅੱਜ ਆਪਣੇ ਆਪ ਹੀ ਤੁਰੇ ਹੋਏ ਨੇ, ਉਹਨਾਂ ਦਾ ਉਹ ਸੋਸ਼ਲ ਮੀਡੀਆ ਨੇ ਹੋਰ ਚੀਪਰ ਕਰ ਦਿੱਤਾ ਹੈ। ਹੁਣ ਜਿਹੜਾ ਜੀ ਕਰਦਾ ਦੋ ਲਾਈਨਾਂ ਪਾ ਕੇ ਉਹ ਜਬਲੀਆਂ ਮਾਰਨ ਤੇ ਆ ਜਾਂਦਾ। ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਰੈਕਗਨੀਸ਼ਨ, ਜਿੱਥੇ ਜਿੱਥੇ ਸਿੱਖ ਸੀ ਉਹਨਾਂ ਨੇ ਦੇਖਿਆ ਕਿ ਕੀ ਕੀਤਾ ਜਾ ਸਕਦਾ ਹੈ। ਕਿਸੇ ਨੇ ਲੰਗਰ ਲਾਇਆ, ਆਸਟ੍ਰੇਲੀਆ ਦੇ ਵਿੱਚ ਵਾਈਲਡ ਫਾਇਰ ਫਲੱਡਸ ਆਉਂਦੇ ਨੇ, ਔਰ ਜਦੋਂ ਕੋਵਿਡ ਦੇ ਮੁੱਕਣ ਤੋਂ ਬਾਅਦ ਪਹਿਲਾ ਜਿਹੜਾ ਖਾਲਸਾ ਸਾਜਨਾ ਦਿਵਸ ਆਉਂਦਾ ਹੈ, 5 ਮੁਲਕਾਂ ਦੇ ਹੈਡ ਆਫ ਸਟੇਟ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਉਹ ਸਿੱਖਾਂ ਨੂੰ ਵਧਾਈ ਦਿੰਦੇ ਨੇ ਕਿ ਖਾਲਸਾ ਨੇਸ਼ਨ ਦਾ ਬਰਥਡੇ। ਅਮਰੀਕਾ 'ਚ ਉਹਨੂੰ ਐਜ਼ ਏ ਨੈਸ਼ਨਲ ਸਿੱਖ ਡੇ ਪੈਰੇਡ ਦੇ ਤੌਰ ਦੇ ਉੱਤੇ ਵਾਸ਼ਿੰਗਟਨ DC ਜਦੋਂ ਅਸੀਂ ਇਕੱਠੇ ਹੁੰਦੇ ਹਾਂ, ਇਹ ਕਿੰਨੀ ਵੱਡੀ ਗੱਲ ਹੈ। ਇਹ ਸਾਡੀ ਦੇਗ ਨੇ ਸਾਨੂੰ ਕਿੱਥੇ ਪਹੁੰਚਾ ਦਿੱਤਾ ਹੈ। ਔਰ ਉਸੇ ਕਾਨਸੈਪਟ ਜੇ ਤੇਗ ਦੀ ਗੱਲ ਕਰੀਏ, ਅਸੀਂ ਇੱਕ ਸਦੀ ਲੜੇ, 4 ਪਾਤਸ਼ਾਹੀਆਂ ਦੇ ਨਾਲ ਲੜੇ, ਮੁਗਲਾਂ ਦੇ ਨਾਲ ਵੀ, ਅਫਗਾਨਾਂ ਦੇ ਨਾਲ ਵੀ, ਇਧਰ ਮਰਾਠਿਆਂ ਦੇ ਨਾਲ ਵੀ, ਬਾਅਦ ਅੰਗਰੇਜ਼ਾਂ ਦੇ ਨਾਲ ਵੀ, ਪਰ ਸਾਡੀ ਤੇਗ ਜ਼ੁਲਮ ਦੇ ਖਿਲਾਫ ਕਦੇ ਮਿਆਨ 'ਚ ਨਹੀਂ ਪਈ। ਜੇ ਇਹਨਾਂ ਨੇ ਜਿਹੜਾ 39 ਸਾਲ ਪਹਿਲਾਂ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ, ਕਿਹੜਾ ਦਿਨ ਗੁਜ਼ਰਦਾ ਜਦੋਂ ਤੁਸੀਂ ਬੇਅੰਤ ਸਿੰਘ, ਸਤਵੰਤ ਸਿੰਘ ਆਪਣੇ ਜਿੰਦਿਆਂ ਸੁੱਖਿਆਂ, ਦਿਲਾਵਰ ਸਿੰਘਾਂ, ਹਵਾਰਿਆਂ ਦੀ ਗਾਥਾ ਨਹੀਂ ਗਾਉਂਦੇ। ਇਹ ਅਜੋਕੇ ਪੀਰੀਅਡ ਦੇ ਉਹ ਯੋਧੇ ਜਿਨ੍ਹਾਂ ਨੇ, ਔਰ ਉਹ ਸਤਪਾਲ ਮਲਿਕ ਜੰਮੂ ਕਸ਼ਮੀਰ ਦਾ ਗਵਰਨਰ ਰਿਹਾ, ਉਹਨੇ ਕਿਹਾ ਜੀ ਅਰੁਣ ਨਹਿਰੂ ਜਿਹੜਾ ਇਹਦਾ ਕਜ਼ਨ ਸੀ ਨਹਿਰੂ ਦਾ, ਉਹਨੇ ਕਿਹਾ ਜਦੋਂ ਇੰਦਰਾ ਗਾਂਧੀ ਨੇ ਹਮਲਾ ਕਰ ਲਿਆ ਔਰ ਉਹ ਬੜੀ ਡਰ 'ਚ ਰਹਿੰਦੀ ਸੀ, ਉਹਨੇ ਖੁਦ ਵੀ ਲਿਖਿਆ ਕਿ ਮੈਂ ਨਾਈਟਮੇਅਰਸ ਹੁੰਦੇ ਸੀ, ਮੈਨੂੰ ਡਰ ਲੱਗਦਾ ਸੀ। ਤੇ ਕਹਿੰਦੇ ਵੀ ਉਹਨੇ ਵੱਡੇ ਬਾਹਮਣ ਨੂੰ ਇੱਕ ਨੂੰ ਸੱਦਿਆ ਕਿ ਕੀ ਕਰਾਂ, ਉਹਨੇ ਕਿਹਾ ਜੀ ਮਰਤੁੰਜਯ ਯੱਗਿਆ ਕਰਾ। ਮਰਤੁੰਜਯ ਯੱਗਿਆ ਕੋਈ ਸ਼ਿਵ ਜੀ ਨਾਲ ਜੁੜਿਆ ਹੋਇਆ ਕਿ ਮ੍ਰਿਤੂ ਨਹੀਂ ਆਉਂਦੀ। ਕਹਿੰਦੇ ਇੰਦਰਾ ਗਾਂਧੀ ਭਾਵੇਂ ਉਹ ਕਹਿੰਦੇ ਸੀ ਮੈਂ ਨਹੀਂ ਮੰਨਦੀ, ਉਹਨੇ ਮਰਤੁੰਜਯ ਯੱਗਿਆ ਵੀ ਕਰਾਇਆ। ਕਹਿੰਦੇ ਮੈਂ ਅਰੁਣ ਨਹਿਰੂ ਨੂੰ ਕਿਹਾ ਤੂੰ ਮਰਤੁੰਜਯ ਯੱਗਿਆ ਕਰਾਇਆ, ਭਾਵੇਂ ਉਹਨੇ ਕੁਛ ਕਰਾਇਆ, ਪਰ ਸਿੱਖਾਂ ਨੇ ਛੱਡਣਾ ਨਹੀਂ ਹੈ ਇਸ ਨੂੰ। ਔਰ ਇਹੀ ਗੱਲ ਉਹਨੇ ਮੋਦੀ ਨੂੰ ਵੀ ਕਹੀ। ਕਿਸਾਨ ਮੋਰਚਾ 19 ਮਹੀਨੇ ਚੱਲਿਆ, ਉਹਨੇ ਕਿਹਾ ਇਹ ਇਹਨਾਂ ਦੇ ਨਾਲ ਪੰਗਾ ਨਾ ਲੈ। ਇਹ 21 ਸਾਲ ਬਾਅਦ ਸਿੱਖ ਨੇ ਜਾ ਕੇ ਉਹਨੂੰ ਮਾਈਕਰੋ ਵਾਇਰ ਨੂੰ ਮਾਰਿਆ ਸੀ। ਇੰਦਰਾ ਗਾਂਧੀ ਨੇ ਮਰਤੁੰਜਯ ਯੱਗਿਆ ਵੀ ਕਰਾਇਆ। ਜਾਲੀ ਵੀ 6 ਕਿਸਮ ਦੀਆਂ 6 ਇੰਦਰਾ ਗਾਂਧੀ ਬਣੀਆਂ ਹੁੰਦੀਆਂ ਸੀ। ਅਗਲੀ ਗੱਡੀ ਪਿੱਛੇ ਚਲੀ ਗਈ, ਬੇਅੰਤ ਸਿੰਘ ਸਤਵੰਤ ਨੇ ਅਸਲੀ ਨੂੰ ਵੀ ਮਾਰਿਆ, ਉਹਨਾਂ ਨੇ ਪਛਾਣ ਲਿਆ ਸੀ ਕਿ ਅਸਲੀ ਕਿਹੜੀ ਹੈ। ਸੋ ਇਹ ਜਦੋਂ ਸਾਡੀ ਤੇਗ ਦੀ ਗੱਲ ਹੁੰਦੀ ਆ, ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਕਿ ਕਿਵੇਂ ਨੈਸ਼ਨਲ ਫੁੱਟਬਾਲ ਲੀਗ ਦੀ ਕਾਊਬॉयਜ਼ ਟੀਮ ਡਾਲਸ ਦੀ 500 ਕਰੋੜ ਦਾ ਬਜਟ 1922-23 ਇਹ ਨੈਸ਼ਨਲ ਫੁੱਟਬਾਲ ਲੀਗ ਬਣਦੀ ਹੈ। 2 ਵਾਰ ਜਿਹੜੇ ਫਰਵਰੀ ਮਾਰਚ ਉਹਨਾਂ ਦੇ ਮੈਚ ਹੁੰਦੇ ਨੇ, ਹੰਡਰਡਸ ਆਫ ਮਿਲੀਅਨਸ ਆਫ ਪੀਪਲ, ਸਭ ਤੋਂ ਜ਼ਿਆਦਾ ਵਾਚਡ ਇਵੈਂਟ ਹੁੰਦੀ ਹੈ। ਹੁਣ ਨੈਸ਼ਨਲ ਫੁੱਟਬਾਲ ਲੀਗ ਆਪਣਾ ਥੀਮ ਆਫ ਦਾ ਈਅਰ ਓਮਨੀ ਕਾਰਟੇ ਸੀਜ਼ ਐਵਰੀਥਿੰਗ ਉਹਦੀ ਅੰਗਰੇਜ਼ੀ ਟ੍ਰਾਂਸ, ਹਰ ਮੈਦਾਨ ਫਤਿਹ, ਜੋ ਹਰੀ ਸਿੰਘ ਨਰੂਆ। ਹੁਣ ਇਹ ਛੋਟੀ ਚੀਜ਼ ਹੈ ਜਦੋਂ ਤੁਸੀਂ ਆਪਣੀ ਤਾਕਤ, ਇਹਦੇ ਬਾਵਜੂਦ ਕਿ ਸਾਡੀ ਪੱਤਾ ਵੈਰੀ ਹੈ, ਹਕੂਮਤ ਨੇ ਸਾਨੂੰ ਬਦਨਾਮ ਕਰਨ ਲਈ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਪਤਾ ਨਹੀਂ ਕੀ ਵਾਦੀ ਬਣਾਇਆ ਹੋਇਆ। ਜੇ ਇਹਦੇ ਬਾਵਜੂਦ ਖਾਲਸਾ ਪੰਥ ਹਿਊਮਨ ਹਿਸਟਰੀ ਦੇ ਵਿੱਚ ਉਹ ਕੁਝ ਕ੍ਰੀਏਟ ਕਰ ਰਿਹਾ ਹੈ। ਅੱਜ ਸਾਡਾ ਸਿੰਬੋਲਿਜ਼ਮ, ਅੱਜ ਸਾਡਾ ਇਤਿਹਾਸ, ਓਹਾਇਓ ਸਟੇਟ ਨੇ ਅਜੇ 3-4 ਦਿਨ ਪਹਿਲਾਂ ਉਹ ਪੁਲਿਸ ਭਰਤੀ ਚਾਹੁੰਦੇ ਨੇ ਤੇ ਸਿੱਖ ਨੂੰ ਐਜ਼ ਏ ਪੋਸਟਰ ਬॉय ਬਣਾਇਆ ਕਿ ਕਮ ਇਟ ਸਰਵ ਦਾ ਥਿੰਗ। ਇਹ ਐਵੇਂ ਨਹੀਂ ਹੈ ਔਰ ਇਸ ਗੱਲ ਦੇ ਉੱਤੇ ਸਾਡਾ ਫੇਥ ਹੋਣਾ ਚਾਹੀਦਾ ਹੈ। ਮੈਂ ਕੰਕਲੂਡ ਕਰਾਂ, ਨੈਰੇਟਿਵ ਬੜਾ ਇੰਪੋਰਟੈਂਟ ਹੈ। ਭਾਈ ਸਾਹਿਬ ਨੇ ਵੀ ਬਿਆਨਿਆ ਕਿ ਜੇ ਜਾਲੀ ਕਿਸਮ ਦਾ ਕੰਮ ਸ਼ੁਰੂ ਹੋ ਜਾਂਦਾ ਹੈ, ਹੁਣ ਮਿਹਰਬਾਨ ਹੋਏ, ਉਹ ਥੋੜਾ ਬਹੁਤ ਟੈਲੈਂਟਡ ਸੀ, ਉਹਨੇ ਉਸ ਕਿਸਮ ਦੀਆਂ ਕਹਾਣੀਆਂ ਸ਼ੁਰੂ ਕਰ ਦਿੱਤੀਆਂ ਜਾਂ ਆਪਣੀ ਬਾਣੀ ਰਚੀ ਜਿਹੜੀ ਹੈ
ਉਹ ਗੁਰਬਾਣੀ 'ਚ ਰਲਣਾ ਸ਼ੁਰੂ ਕਰਤਾ। ਅੱਜ ਵੀ ਤੁਸੀਂ ਬਹੁਤ ਵਾਰ ਪੰਜਾਬ ਦੇ ਵਿੱਚ ਟੈਂਪੂਆਂ ਟਰੱਕਾਂ ਦੂਜਿਆਂ ਤੀਜਿਆਂ ਤੇ ਕੁਝ ਲੋਕਾਂ ਦੇਖੋਗੇ ਨਾਨਕ ਨੀਵਾਂ ਜੋ ਚੱਲੇ ਲਗੇ ਨਾ ਤਾਤੀ ਵਾਓ ਜਾਂ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਅੱਜ ਵੀ ਮੈਜੋਰਟੀ ਤੋਂ ਸਮਝਦੇ ਹੋਣਗੇ ਬਾਣੀ ਨੇ, ਇਵੇਂ ਨਹੀਂ, ਬਾਣੀ ਨਹੀਂ ਹੈ। ਲੇਕਿਨ ਜਦੋਂ ਤੁਸੀਂ ਪਪੂਲਰ ਕਰ ਦਿੰਦੇ ਹੋ ਕਿ ਨੈਰੇਟਿਵ ਚੱਲ ਪੈਂਦਾ ਹੈ, ਉਸ ਨੈਰੇਟਿਵ ਨੂੰ ਰੋਕਣਾ ਬਹੁਤ ਔਖਾ ਹੁੰਦਾ ਹੈ। ਅੱਜ ਦੇ ਦੌਰ 'ਚ ਗੱਲ ਮੀਡੀਆ ਦੀ ਹੈ। ਟੀਵੀ 84 ਅਸੀਂ ਪਿਛਲੇ 11 ਸਾਲ ਤੋਂ ਰਨ ਕਰਦੇ ਹਾਂ। ਅਸੀਂ ਸੱਤਵਾਦੀ ਸੀ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਤੋਂ ਵੱਡਾ ਫਕੀਰ ਰੱਬ ਨਾਲ ਜੁੜਿਆ ਹੋਇਆ ਹੈ। ਉਸ ਦੌਰ ਦੇ ਵਿੱਚ ਕੀ ਅੱਜ ਵੀ ਜਦੋਂ ਅਸੀਂ ਦੇਖਦੇ ਤੇ ਉਹ ਸੱਚਮੁੱਚ ਜੋ ਸੰਤ ਸਿਪਾਹੀ ਦਾ ਇੱਕ ਮੁਜੱਸਮਾ ਰੂਪ ਸੀ ਜੋ ਆਈਡੀਅਲ ਸਿੱਖ ਗੁਰੂ ਨੇ ਘੜਿਆ ਹੋਇਆ ਹੈ ਜਿਸ ਨੂੰ। ਲੇਕਿਨ ਕਿਵੇਂ ਉਹਨਾਂ ਦਾ ਨੂੰ ਬਦਨਾਮ ਕੀਤਾ ਗਿਆ, ਸਾਰੀ ਮੂਵਮੈਂਟ ਨੂੰ ਬਦਨਾਮ ਕੀਤਾ ਗਿਆ। ਕਾਹਦੇ ਰਾਹੀਂ? ਨੈਰੇਟਿਵ, ਜਿਹਦੇ ਲਈ ਲਫ਼ਜ਼ ਬਿਰਤਾਂਤ ਹੈ। ਉਹਨਾਂ ਦਾ ਦੂਰਦਰਸ਼ਨ, ਉਹਨਾਂ ਦਾ ਮੀਡੀਆ, ਉਹਨਾਂ ਦਾ ਅੱਜ ਉਹੀ ਕੰਮ ਸੋਸ਼ਲ ਮੀਡੀਆ ਤੇ ਕਰਦੇ ਨੇ। ਉਹਨਾਂ ਦੇ ਸੈਂਕੜਿਆਂ ਪੇਡ IT ਸੈੱਲ ਵਾਲੇ ਲੋਕ ਬੈਠੇ ਹੋਏ ਨੇ। 800 ਦੇ ਕਰੀਬ ਇੰਡੀਆ ਦੇ ਚੈਨਲ ਸਵੇਰ ਤੋਂ ਸ਼ਾਮ ਤੱਕ ਇਸੇ ਕੰਮ ਤੇ ਲੱਗੇ ਹੋਏ ਨੇ। ਕਿਸਾਨ ਮੂਵਮੈਂਟ ਨੂੰ ਵੀ ਕਿਵੇਂ ਉਹਨਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਤਾਕਤ ਅਲਟੀਮੇਟਲੀ ਸੱਚ, ਹੱਕ, ਇਨਸਾਫ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸੱਚ ਬੋਲਣਾ ਪੈਂਦਾ ਹੈ। ਸੱਚ ਤੇ ਖਲੋ ਕੇ ਸਫਰ ਕਰਨ ਦਾ ਜੇਰਾ ਰੱਖਣਾ ਪੈਂਦਾ। ਐਵੇਂ ਨਹੀਂ ਗੁਰੂ ਨਾਨਕ ਸਾਹਿਬ ਨੇ ਉਸ ਮਾਸਪੁਰੀ ਵਿੱਚ ਆਖ ਮਸੋਲਾ ਐਮਨਾਬਾਦ ਸੈਦਪੁਰ ਜਿੱਥੇ ਚਾਰ ਦੁਪਹਿਰੇ ਮਾਸ ਦੀ ਦੁਰਗੰਧ ਹੈ। ਲੇਕਿਨ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਵੇਲਾ। ਸੱਚ ਉਦੋਂ ਕਹੋ ਜਦੋਂ ਸੱਚ ਕਹਿਣ ਦਾ ਵੇੜਾ ਹੈ। ਵੇੜਾ ਵਿਹਾ ਕੇ ਬੋਲਿਆ ਸੱਚ ਜਿਹੜਾ ਹੈ, ਜਿਹੜੇ ਬਹੁਤ ਸਾਰੇ ਬਾਅਦ ਦੇ ਵਿੱਚ ਗੱਲਾਂ ਉਹਦਾ ਕੋਈ ਮਤਲਬ ਨਹੀਂ ਹੁੰਦਾ। ਬਿਰਤਾਂਤ ਨੇ ਹੀ ਸਾਡੀ ਸੱਤਵਾਦੀ ਮੂਵਮੈਂਟ ਨੂੰ ਕਿਸ ਲਿਆ ਕਦਮ ਤੇ ਲਿਆ ਕੇ ਖੜਾ ਕੀਤਾ। ਔਰ ਅੱਜ ਇੰਡੀਅਨ ਸਟੇਟ ਇਸ ਕਦਰ ਜਿਹਨੂੰ ਅੰਗਰੇਜ਼ੀ ਦੇ ਲਫ਼ਜ਼ ਨਿਫਟ ਕਹਿੰਦੇ ਨੇ ਕਿ ਉਹਨਾਂ ਨੇ ਹੁਣ ਡਾਇਰੈਕਟ ਟਾਰਗੇਟ ਕਿਲਿੰਗ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੂੰ ਲੱਗਾ ਹੈ ਕਿ ਉਹਨਾਂ ਨੇ ਝੂਠ ਵੇਚਿਆ। ਏਅਰ ਇੰਡੀਆ ਦਾ ਹਾਦਸਾ ਕੈਨੇਡਾ 'ਚ ਕਰਵਾਇਆ, ਕਨਿਸ਼ਕਾ ਜਹਾਜ਼ ਦਾ 329 ਬੇਗੁਨਾਹ ਮੁਸਾਫਰ ਮਾਰੇ ਗਏ, ਸਿੱਖਾਂ ਦੇ ਸਿਰ ਮੜਿਆ। ਇਸ ਸਭ ਦੇ ਬਾਵਜੂਦ ਉਹਨਾਂ ਨੂੰ ਲੱਗਾ ਕਿ ਇਹ ਡਾਇਸਪੋਰਾ ਸਿੱਖਾਂ ਦੀ ਪਾਵਰ, ਉਹ ਅੱਜ ਤੁਸੀਂ ਖਾਲਿਸਤਾਨ ਰੈਫਰੈਂਡਮ ਦੀ ਗੱਲ ਦੇਖੋ ਕਿ ਕਿਸ ਲੈਵਲ ਤੇ ਜਾ ਕੇ ਇਹੀ ਲੋਕ ਕਹਿੰਦੇ ਸੀ ਇਹ 2.5 ਟੋਟਲੂ ਨੇ ਐਵੇਂ ਖਾਲਿਸਤਾਨ ਦੀਆਂ ਗੱਲਾਂ ਹੱਟੀਆਂ ਖੋਲੀਆਂ ਹੋਈਆਂ, ਇਹਨਾਂ ਨੂੰ ਹੋਰ ਕੋਈ ਹੈ ਨਹੀਂ ਖਾਣ ਪੀਣ ਦਾ ਇਹਨਾਂ ਦੀ ਪ੍ਰੋਬਲਮ ਹੈ। ਹੁਣ 1,35,000 ਬੰਦਾ 10 ਸਤੰਬਰ ਵਾਲੇ ਦਿਨ ਉਸ ਸਰੀ ਦੇ ਮੁਕਾਮ ਤੇ ਵੋਟ ਲਈ ਨਿਕਲਦਾ ਹੈ, ਜਿਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਨੂੰ ਗੁਰਦੁਆਰਾ ਕੰਪਲੈਕਸ ਦੇ ਵਿੱਚ ਉਹਨਾਂ ਦੇ ਜਿਹੜੀ ਟਾਰਗੇਟ ਕਿਲਿੰਗ ਰਾਹ ਵਾਲਿਆਂ ਨੇ ਅਜੀਤ ਡੋਵਲ ਦੇ ਥੱਲੇ ਕੀਤਾ। ਖੌਫ ਹਕੂਮਤ ਦੋ ਚੀਜ਼ਾਂ ਸਮਝਦੀ ਹੁੰਦੀ ਹੈ ਕਿ ਕਿਸੇ ਆਵਾਜ਼ ਨੂੰ ਤੁਸੀਂ ਬੰਦ ਕਰ ਸਕਦੇ ਹੋ ਕਿ ਖੌਫ ਪੈਦਾ ਕਰੋ, ਡਰ ਪੈਦਾ ਕਰੋ। ਇਹ ਤੈਮੂਰ ਲੇਨ ਜਾਂ ਚੰਗੇਜ਼ ਖਾਨ ਇਹ ਜਦੋਂ ਜਾਂਦੇ ਸੀ ਮਾਰ ਕੇ ਜਿਹੜਾ ਉਹ ਖੋਪੜੀਆਂ ਦੇ ਮੀਨਾਰ ਬਣਾ ਦਿੰਦੇ ਸੀ। ਹੁਣ ਮੀਨਾਰ ਕਿਉਂ? ਖੋਪੜੀ ਕੈਲਸ਼ੀਅਮ ਫਾਸਫੋਰਸ ਹੁੰਦੀ ਹੈ। ਜਦੋਂ ਰਾਤ ਦਾ ਹਨੇਰਾ ਹੁੰਦਾ ਤੇ ਮੀਨਾਰ ਨੀਲਾ ਤੋਂ ਨਜ਼ਰ ਆਉਂਦਾ ਵੀ ਖੋਪੜੀਆਂ ਜਿਹੜੀਆਂ ਨੇ ਆ ਰਹੀਆਂ ਨੇ। ਖੌਫ ਅੰਗਰੇਜ਼ ਕਿਸੇ ਜ਼ਮਾਨੇ 'ਚ ਵੀ ਅੱਜ ਜਦੋਂ ਅਸੀਂ ਸਬ ਕੰਟੀਨੈਂਟ ਦੀ ਗੱਲ ਕਰਦੇ ਹਾਂ, ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਬਰਮਾ, ਨੇਪਾਲ, ਇਹ ਸਾਰੇ ਜਿਹੜੇ ਨੇ ਕਿਸੇ ਪੀਰੀਅਡ 'ਚ ਵੀ ਅੰਗਰੇਜ਼ 20,000 ਜਾਂ 25,000 ਤੋਂ ਜ਼ਿਆਦਾ ਨਹੀਂ ਸੀ। ਜਦੋਂ ਉਹਨਾਂ ਨੇ 47 ਛੱਡਿਆ 33 ਕਰੋੜ ਤੇ ਹਕੂਮਤ ਕਰਦੇ। ਕਿਵੇਂ ਕੀਤਾ ਉਹਨਾਂ ਨੇ? ਇੱਕ ਖੌਫ, ਇੱਕ ਡਰ, ਉਹ ਪੂਰੇ ਟ੍ਰੇਟਰਸ ਦੀ ਫੌਜ ਖੜੀ ਕੀਤੀ ਹੋਈ ਸੀ। ਸਾਰੇ ਜ਼ੈਲਦਾਰ ਔਰ ਨੰਬਰਦਾਰ, ਉਹ ਸਾਰੀਆਂ ਇੰਸਟੀਟਿਊਸ਼ਨ ਜਿਹੜੀਆਂ ਜਾਣ ਲੱਗੇ ਇਹਨਾਂ ਨੂੰ ਦੇ ਗਏ ਜਿਹੜੇ ਨਵੇਂ ਜਿਹੜੇ ਹਾਕਮ ਆਏ। ਹੁਣ ਇਹ ਡਰ ਹੈ। ਔਰ ਉਹਨਾਂ ਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ, ਟੈਂਕਾਂ ਤੋਪਾਂ ਨਾਲ ਪੰਜਾਬ ਕੱਟ ਆਫ ਕੀਤਾ, ਕਤਲੋਗਾਰ ਕੀਤਾ, 1.5 ਲੱਖ ਤੋਂ ਜ਼ਿਆਦਾ ਸਿੰਘ ਨਹੀਂ ਹੈ 84 ਤੋਂ 95 ਤੱਕ। ਜਿਹੜਾ ਅਣਪਛਾਤੀਆਂ ਨੂੰ ਪਛਾਣ ਦੇਣ ਵਾਲਾ ਲਾਸ਼ਾਂ ਨੂੰ ਜਸਵੰਤ ਸਿੰਘ ਖਾਲੜਾ ਹੈ ਉਹਨੂੰ ਵੀ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ। ਪਰ ਕੀ ਖਾਲਸਾ ਖੌਫਜ਼ਦਾ ਹੋਇਆ? ਨਹੀਂ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਕਿਉਂ ਸੀ ਖੌਫਜ਼ਦਾ ਕਰਕੇ ਕਿ ਦੁਕਾਨੇ ਬਾਤਲ, ਇਹ ਝੂਠ ਦੀ ਦੁਕਾਨ ਜਿਹਨੂੰ ਜਹਾਂਗੀਰ ਤੋਜ਼ ਕੇ ਜਹਾਂਗੀਰੀ ਚ ਕਹਿੰਦਾ ਬੰਦ ਕਰਵਾ ਦਈਏ। ਪਰ ਇੱਥੇ ਤਾਂ 2 ਫੁੱਟ ਉੱਚਾ ਤਖਤ ਬਣਾਇਆ ਔਰ 4 ਜੰਗਾਂ ਲੜੀਆਂ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਾਹਜਹਾਨ ਦੀਆਂ ਫੌਜਾਂ ਦੇ ਖਿਲਾਫ, ਉਹਨੂੰ ਡਿਫੀਟ ਕੀਤਾ। ਸੋ ਅੱਜ ਵੀ ਇਸ ਗੱਲ ਨੂੰ ਸਾਡੀ ਬਹੁਤ ਵੱਡੀ ਤਾਕਤ ਹੈ। ਗੁਰੂ ਦਾ ਹੱਥ ਸਾਡੇ ਸਿਰ ਤੇ ਹੋਣਾ ਚਾਹੀਦਾ ਹੈ ਔਰ ਗੁਰੂ ਦੇ ਰਸਤੇ ਤੇ ਤੁਰਨ ਦੀ ਗੱਲ। ਪਰ ਪੰਥ ਦੀ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਦੇ ਵਿੱਚ ਆਪਣੇ ਜੀਵਨ ਨੂੰ ਜਿਉਣਾ ਹੈ, ਪ੍ਰਕਾਸ਼ ਲਾਈਟ ਨੂੰ ਕਹਿੰਦੇ ਨੇ, ਨੂਰ ਨੂੰ ਕਹਿੰਦੇ ਨੇ, ਰੋਸ਼ਨੀ ਨੂੰ ਕਹਿੰਦੇ ਨੇ,
ਉੱਥੇ ਇਸ ਗੱਲ ਦਾ ਵੀ ਧਿਆਨ ਰਹੇ ਕਿ ਸਾਡੀ ਮੁਕਤੀ ਦਾ ਰਸਤਾ ਇੰਡੀਵਿਜੂਅਲਿਸਟਿਕ ਨਹੀਂ। ਇਸ ਲਈ ਸਾਡੀ ਰਹਿਣੀ 'ਚ ਵੀ ਅਸੀਂ ਸ਼ਖਸੀ ਰਹਿਣੀ, ਪੰਥਕ ਰਹਿਣੀ, ਦੋ ਲਫ਼ਜ਼ਾਂ ਥੱਲੇ ਜਿਉਂਦੇ ਹਾਂ। ਪੰਥ ਦੇ ਨਾਲ ਸਾਡੀ ਹੋਣੀ ਹੈ, ਪੰਥ ਦੇ ਨਾਲ ਸਾਡੀ ਡੈਸਟੀਨੀ। ਭਾਈ ਸੁਬੇਗ ਸਿੰਘ ਜਿਨ੍ਹਾਂ ਦਾ ਇੱਕੋ ਇੱਕ ਲੜਕਾ ਸ਼ਾਹਬਾਜ਼ ਸਿੰਘ ਹੈ, ਕਾਜ਼ੀ ਕਹਿੰਦਾ ਤੁਹਾਡੀ ਇੱਕੋ ਔਲਾਦ ਹੈ, ਤੁਹਾਡੀ ਕੁਲ ਤਾਂ ਰਹੇਗੀ, ਤੁਸੀਂ ਇਹਨੂੰ ਕਹੋ ਵੀ ਇਹ ਮੁਸਲਮਾਨ ਹੋ ਜਾਏ, ਤੁਹਾਡਾ ਕੁਲ ਬਚ ਜਾਏਗੀ। ਤੇ ਜਿਹੜਾ ਜਵਾਬ ਉਹਨਾਂ ਨੇ ਦਿੱਤਾ ਸਾਡੇ ਇਤਿਹਾਸ ਦੇ ਪੰਨਿਆਂ ਨੇ ਸਾਂਭਿਆ ਹੋਇਆ ਹੈ, ਹਮ ਕਾਰਨ ਗੁਰ ਕੁਲ ਹੈ ਗਵਾਈ, ਹਮ ਕੁਲ ਰਾਖੇ ਕਵਨ ਵਡਾਈ। ਕਿ ਸਾਡੀ ਖਾਤਰ गुरु ने अपनी कुल अपना सर्वंश कुर्बान किया। इन पुत्रन के शीश पर वार दिए सुत चार, चार मुए तो क्या हुआ जीवत के ही हजार। अज सिक्खी दी परख है कि असी कुल दा फिक्र करिए, इवें नहीं। जे ओ साडे सामने आइडियल सी, अज देखो बाबा गुरबचन सिंह मानो चार होए, परमजीत सिंह पंजवड़ होए, ऐसिया मावां भी ने जिन्हां दे चार पुत शहीद किए हुए ने। बाबा बालूचाल दे परिवार दे 14 जी शहीद किए। ਜਦੋਂ ਜਸਵੰਤ ਸਿੰਘ ਖਾਲੜਾ ਨੇ ਅਣਪਛਾਤੀਆਂ ਲਾਸ਼ਾਂ ਲੱਭੀਆਂ ਤੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਗੁਰਮੇਜ ਕੌਰ, ਬਾਬਾ ਗੁਰਬਚਨ ਸਿੰਘ ਮਾਨੋਜਾਲ ਦੀ ਮਾਤਾ ਮਹਿੰਦਰ ਕੌਰ, ਉਹ ਵੀ ਅਣਪਛਾਤੀ ਲਾਸ਼ ਬਣਾ ਦਿੱਤੇ ਗਏ। ਹੁਣ ਇਹ ਸਾਡੇ ਸਾਹਮਣੇ ਚੈਲੰਜ ਨੇ ਜੇ ਅਸੀਂ ਉਹਨੂੰ ਦੇਖਣਾ ਚਾਹੁੰਦੇ। ਜੇ ਤਾਂ ਕਬੂਤਰ ਵਾਂਗੂ ਅੱਖਾਂ ਬੰਦ ਕਰਨੀਆਂ। ਪੁਰਾਤਨ ਸਿੰਘਾਂ ਨੂੰ ਕਦੇ ਕੋਈ ਭੁਲੇਖਾ ਨਹੀਂ ਸੀ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਮਾਨਵ ਕਲਿਆਣਕਾਰੀ ਸਰਬੱਤ ਦੇ ਭਲੇ ਦਾ ਸੁਨੇਹਾ ਦੁਨੀਆ ਤੱਕ ਲੈ ਕੇ ਜਾਣਾ ਤੇ ਪੰਥ ਦਾ ਸੋਵਰਨ ਹੋਣਾ ਬੜਾ ਇੰਪੋਰਟੈਂਟ ਹੈ। ਉਹ ਅਰਦਾਸ ਵੀ ਸਾਡੇ ਇਤਿਹਾਸ ਦੇ ਪੰਨਿਆਂ ਨੇ ਸਾਂਭੀ ਹੋਈ ਹੈ। ਵੱਡਾ ਘੱਲੂਘਾਰਾ ਹੈ, ਇੱਕ ਦਿਨ 'ਚ 30 ਤੋਂ 40 ਹਜ਼ਾਰ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੁੰਦੇ ਨੇ। ਕੋਈ ਸਿੱਖ ਐਸਾ ਨਹੀਂ ਜਿਹੜਾ ਜ਼ਖਮੀ ਨਾ ਹੋਏ, ਨੁਚੜੇ ਹੋਏ ਨੇ ਉਹਨਾਂ ਦੇ ਕੱਪੜੇ ਖੂਨ ਨਾਲ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਲ ਖਾਲਸਾ ਦੇ ਆਗੂ 22 ਉਹਨਾਂ ਦੇ ਸਰੀਰ ਤੇ ਫੱਟ ਨੇ। ਤੇ ਉਸ ਸ਼ਾਮ ਇੱਕ ਬਿਰਧ ਨਿਹੰਗ ਸਿੰਘ ਜਿਹੜਾ ਵੈਟਰਨ ਹੈ ਕਈ ਜੰਗਾਂ ਦਾ, ਉਹ ਜਦੋਂ ਅਰਦਾਸ ਲਈ ਖਲੋਂਦਾ ਤੇ ਉਹ ਗੁਰੂ ਦੇ ਅਗਾੜੀ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦਾ ਹੈ, ਪੰਥ ਕੀ ਰਾਖੋਗੇ तो ग्रंथ की रहेगी नाथ, पंथ ना रहा तो तेरा ग्रंथ कौन मानेगा। कि हे अकाल पुरख बॉडी करो, पंथ दी रख्या करो। जे पंथ दी रख्या होएगी ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰਬੱਤ ਦੇ ਭਲੇ ਦਾ ਸੁਨੇਹਾ ਕੁੱਲ ਲੋਕਾਈ ਤੱਕ ਜਾਏਗਾ। ਜੇ ਪੰਥ ਹੀ ਨਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੌਣ ਦੁਨੀਆ ਨੂੰ ਸਮਝਾਏ। ਨਵੰਬਰ 84 ਪਹਿਲਾ ਟਾਰਗੇਟ ਉਹਨਾਂ ਦਾ ਗੁਰਦੁਆਰੇ ਸੀ। ਕਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਬੇਅਦਬ ਕਰਨ ਦੀ ਕੋਸ਼ਿਸ਼ ਕੀਤੀ। ਇਹ ਅੱਜ ਤੱਕ ਲਗਾਤਾਰਤਾ ਨਾਲ ਜਾਰੀ ਹੈ। 2015 ਤੋਂ ਅਸੀਂ ਦੇਖਦੇ ਹਾਂ ਬਰਗਾੜੀ ਕੀ ਹੁੰਦਾ ਹੈ, ਬਹਿਬਲ ਕਲਾਂ ਕੀ ਹੁੰਦਾ ਹੈ, ਕੋਟ ਕਪੂਰੇ ਕੀ ਹੁੰਦਾ ਹੈ। ਕਿਹੜਾ ਦਿਨ ਗੁਜ਼ਰਦਾ ਹੈ ਜਦੋਂ ਬੇਅਦਬੀ ਨਾ ਹੋ ਰਹੀ ਹੋਏ। ਕੌਣ ਨਹੀਂ ਰੋਕਦਾ? ਉਹੀ ਡੀਪ ਸਟੇਟ, ਉਹੀ ਏਜੰਸੀਆਂ ਜਿਨ੍ਹਾਂ ਨੇ ਤੁਹਾਨੂੰ ਕ੍ਰਿਮੀਨਲ ਟ੍ਰਾਈ ਬਣਾਇਆ ਸੀ, ਜਿਨ੍ਹਾਂ ਨੇ ਦੇਹਧਾਰੀ ਗੁਰੂਡਮ ਖੜਾ ਕੀਤਾ ਸੀ। ਤੇ ਇਹਨੂੰ ਚੈਲੰਜ ਕੌਣ? ਸਾਡੇ ਬਹਾਦਰ ਜੁਝਾਰੂ ਸਿੰਘ ਅੱਜ ਵੀ ਉਹ ਚੈਲੰਜ ਬਰਾਬਰ ਕਾਇਮ ਹੈ। ਕੋਈ ਸਾਨੂੰ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ। ਕਿਵੇਂ ਜਗਤਾਰ ਸਿੰਘ ਹਵਾਰਾ ਜਦੋਂ ਗੂੰਜਦੇ ਨੇ ਉਹਨਾਂ ਨੂੰ ਤਿਹਾੜ ਤੋਂ ਵੀ ਚੁੱਕ ਕੇ ਗਾਜ਼ੀਆਬਾਦ ਦੀ ਜੇਲ੍ਹ 'ਚ ਲੈ ਗਏ। ਕਹਿੰਦੇ ਇੱਥੋਂ ਵੀ ਇਹ ਡਰਾਈ ਜਾਂਦਾ ਬੈਠਾ। ਇਹ ਜਿਹੜੀ ਡਿਫਾਈਨਸ ਹੁੰਦੀ ਹੈ, ਇਹ ਕੋਈ ਡਰ ਤੁਹਾਡੇ ਅੰਦਰ ਜਿਹਦੀ ਤੁਹਾਡਾ ਜਿੰਦੇ ਸੁੱਖੇ ਦੀਆਂ ਚਿੱਠੀਆਂ ਜੱਜ ਨੂੰ ਵੀ ਉਹ ਕਹਿ ਰਹੇ ਨੇ ਕਿ ਬਈ ਅਸੀਂ ਤੈਨੂੰ ਜਿਹੜਾ ਉਹ ਲੱਡੂ ਖਵਾਣੇ ਨੇ, ਜਲਾਲ ਨਾਲ ਕਰੋਨਾ ਕਰ ਰਹੇ ਨੇ ਕਿ ਯਾਰ ਤੂੰ ਵਿਆਹ ਕਰਾ ਰਿਹਾ ਸਾਡਾ ਮੌਤ ਰਾਣੀ ਨਾਲ, ਅਸੀਂ ਤੈਨੂੰ ਲੱਡੂ ਖਵਾਉਣੇ ਨੇ, ਅਸੀਂ ਆਪਣੇ ਗਲ 'ਚ ਜਿਹੜਾ ਰੱਸਾ ਆਪ ਪਾਵਾਂਗੇ। ਡਰ ਜਾਣਾ ਹੋਰ ਹੁੰਦਾ ਹੈ, ਹਾਰ ਮੰਨ ਲੈਣੀ ਹੋਰ ਹੁੰਦੀ ਹੈ। ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ ਹੈ। ਖਾਲਸੇ ਦੀ ਡਿਫਾਈਨਸ ਉਹੀ ਜਿਹੜੀ ਹੈ ਸਾਡੀ ਸਟਰੈਂਥ ਹੈ। ਔਰ ਅੱਜ ਵੀ ਜਿਹੜਾ ਵੀ ਜਿਸ ਫੀਲਡ ਦੇ ਵਿੱਚ ਕੰਮ ਕਰ ਰਿਹਾ, ਤੁਸੀਂ ਬਹੁਤ ਚੰਗਾ ਕੰਮ ਕਰਦੇ ਹੋ। ਨੌਜਵਾਨ ਨੂੰ ਦੱਸਿਆ ਗਿਆ ਵੀ ਮਹੀਨੇ ਦੇ ਵਿੱਚ ਕੈਂਪ ਵੀ ਹੁੰਦਾ ਹੈ ਜਿਹਦੇ ਵਿੱਚ ਬੱਚੇ ਬੱਚੀਆਂ ਨੂੰ ਇਤਿਹਾਸ ਨਾਲ ਜੋੜਦੇ ਹੋ। ਜਿਹੜਾ ਕੋਈ ਸੇਵਾ ਦੇ ਪਿੰਡ 'ਚ ਹੈ, ਇਸ ਵੇਲੇ ਇੱਕ ਦੂਜੇ ਨੂੰ ਕੱਟਣ ਦੀ ਲੋੜ ਨਹੀਂ ਹੈ। ਕ੍ਰਿਟਿਸਿਜ਼ਮ ਦੇ ਵਿੱਚ ਵਕਤ ਜ਼ਾਇਆ ਨਾ ਕਰੋ। ਇਹ ਅਨੰਦਪੁਰ ਦੀ ਪੁਰੀ ਹੈ, ਸਾਰੇ 10ਵੇਂ ਪਿਤਾ ਨੂੰ ਰੁਝਾ ਰਹੇ ਨੇ। ਭਾਈ ਕਨਈਆ ਦੀ ਪਾਣੀ ਦੀ ਮਸ਼ਕ ਹੈ, ਭਾਈ ਨੰਦ ਲਾਲ ਦੀ ਕਲਮ ਚੱਲ ਰਹੀ ਹੈ, ਭਾਈ ਬਚਿੱਤਰ ਸਿੰਘ ਦਾ ਨਾਗਣੀ ਬਖਸ਼ਾ ਗੁਲਾਮੀ ਦੇ ਸੰਗਲ ਕੱਟ ਰਿਹਾ। ਸਾਰੇ ਉਸ ਸਿਟੀ ਆਫ ਬ੍ਰਿਸ ਅਨੰਦਪੁਰੀ ਦੇ ਵਾਸੀ ਨੇ। ਸਾਡਾ ਵੀ ਇੱਕ ਰਮਾਣਾ ਜਿਹਾ ਯਤਨ ਹੈ, TV 84 ਅਦਾਰਾ 11 ਵਰੇ ਪਹਿਲਾਂ ਇਸ ਲਈ ਸ਼ੁਰੂ ਕੀਤਾ ਹੈ ਕਿਉਂਕਿ ਸਾਨੂੰ ਲੱਗਦਾ ਸੀ ਕਿ ਅੱਜ ਬਹੁਤ ਸਾਰਾ ਨੈਰੇਟਿਵ ਬਿਰਤਾਂਤ ਉਹ ਇਲੈਕਟ੍ਰੋਨਿਕ ਮੀਡੀਆ 'ਚ, ਡਿਜੀਟਲ ਮੀਡੀਆ 'ਚ ਆ ਗਿਆ ਔਰ ਇਹ ਹੀ
ਸਰਕਾਰੀ ਨੈਰੇਟਿਵ ਚੱਲ ਰਿਹਾ ਹੈ, ਸਾਡਾ ਆਪਣਾ ਨੈਰੇਟਿਵ ਹੋਣਾ ਚਾਹੀਦਾ ਹੈ। ਔਰ ਮਹਾਰਾਜ ਦੀ ਕਿਰਪਾ ਦੇ ਨਾਲ, ਤੁਹਾਡੇ ਸਭ ਦੇ ਸਹਿਯੋਗ ਦੇ ਨਾਲ, ਇਹਦੇ ਬਾਵਜੂਦ ਇਹ ਹੈਵੀ ਬਜਟ ਪ੍ਰੋਜੈਕਟ ਹੁੰਦਾ, ਆਲਮੋਸਟ $30,000 ਮਹੀਨੇ ਦਾ ਐਕਸਪੈਂਸ ਹੈ। ਅਸੀਂ ਨਿਊਯਾਰਕ ਦੇ ਵਿੱਚ ਸਾਡਾ ਸਟੇਟ ਆਫ ਦਾ ਆਰਟ ਸਟੂਡੀਓ ਹੈ, ਪੰਜਾਬ ਦੇ ਵਿੱਚ ਸਾਡੀ ਇੰਡੀਆ ਸਾਡੇ ਪੇਜ ਨੂੰ 2 ਸਾਲ ਪਹਿਲਾਂ ਮੁਕੰਮਲ ਬੈਨ ਕੀਤਾ ਹੋਇਆ, ਪਰ ਇਹਦੇ ਬਾਵਜੂਦ ਡਿਜੀਟਲ ਮੀਡੀਆ ਤੇ ਅੱਜ ਲਗਭਗ 2 ਲੱਖ ਸਬਸਕ੍ਰਾਈਬਰ ਸਾਡੇ YouTube ਦੇ ਉੱਤੇ ਨੇ, ਇੰਨੇ ਫੇਸਬੁੱਕ ਤੇ ਨੇ। ਔਰ ਤੁਹਾਡੇ ਵੀ ਮੈਂ ਇਹ ਦੇਖਦਾ ਕਿ ਜਿੰਨੀ ਕਿ ਇਨਪੁਟ ਸਾਨੂੰ ਮਿਲਦੀ ਹੈ ਜਦੋਂ ਮੈਂ ਟਰੈਵਲ ਕਰਦਾ ਹਾਂ ਅਰਾਊਂਡ, ਸਾਨੂੰ ਲੱਗਦਾ ਹੈ ਵੀ ਸਾਡਾ ਯਤਨ ਤਾਂ ਕਿ ਪਹਿਲਾਂ ਸਾਡੀ ਕੌਮ ਨੂੰ ਆਪਣਾ ਨੈਰੇਟਿਵ ਦੀ ਸਮਝ ਹੋਏ, ਪਰ ਇਸ ਦੇ ਨਾਲ ਨਾਲ ਜਿਹੜੀ ਪੰਜਾਬ ਦੀ ਆਵਾਜ਼ ਹੈ, ਸਾਡੀ ਕੌਮ ਦੀ ਆਵਾਜ਼ ਹੈ, ਸਾਡਾ ਮੀਰੀ ਪੀਰੀ ਦਾ ਕਾਨਸੈਪਟ, ਸਾਡਾ ਰਾਜ ਸ਼ਕਤੀ ਦਾ ਨਾਲ ਜਿਹੜਾ ਹੈ, ਉਸ ਦੇ ਲਈ ਸਾਡਾ ਸੰਘਰਸ਼, ਉਸ ਦੇ ਲਈ ਇੱਕ ਭਰੋਸੇਮੰਦ ਨੈਰੇਟਿਵ ਦੀ ਜ਼ਰੂਰਤ ਹੈ। ਸਤਿਗੁਰੂ ਰਹਿਮਤ ਕਰਨ, ਸਤਿਗੁਰੂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ। ਮੈਂ ਅਕਸਰ 10ਵੇਂ ਪਾਤਸ਼ਾਹ ਦੇ ਅਲਫਾਜ਼ ਜਿਹੜੇ ਸਰ ਕਪੂਰ ਸਿੰਘ ਦੁਹਰਾਉਂਦੇ ਰਹਿੰਦੇ ਸਨ ਕਿ ਉਹਨਾਂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹੌ ਸੰਭਾਲ ਕਰੋ ਕਿਸ ਕੇਰੀ। ਸਾਡਾ ਈਮਾਨ ਹੋਣਾ ਚਾਹੀਦਾ ਹੈ, ਸਾਡਾ ਵਿਸ਼ਵਾਸ ਹੋਣਾ ਚਾਹੀਦਾ ਹੈ। ਇਹ ਤਾਂ ਯਹੂਦੀਆਂ ਨੇ ਤਾਂ ਯੂ ਵਿਲ ਇਟ 19ਵੀਂ ਸਦੀ ਚ ਘੜਿਆ ਸੀ, ਸਾਡੇ ਤਾਂ 10ਵੇਂ ਪਾਤਸ਼ਾਹ ਨੇ ਨਿਸ਼ਚੈ ਕਰ ਆਪਣੀ ਜੀਤ ਕਰੋ। ਇਸ ਗੱਲ ਦੇ ਉੱਤੇ ਵਿਸ਼ਵਾਸ ਅਸੀਂ ਜਿਤਨਾ ਹੀ ਜਿਤਨਾ ਹੈ। ਖਾਲਸਾ ਵਾਹਿਗੁਰੂ ਦੇ ਤੇ ਫਤਿਹ ਵਾਹਿਗੁਰੂ ਦੀ ਹੈ, ਵਾਹਿਗੁਰੂ ਨੇ ਦੇਣੀ ਹੈ ਫਤਿਹ। ਇਹਨਾਂ ਸ਼ਬਦਾਂ ਨਾਲ ਕਿਸੇ ਵੀ ਕੋਈ ਚੁੱਕ ਲਈ ਮਾਫੀ। ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਆਪ ਸਮੂਹ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭਾਈ ਸੁਰਿੰਦਰ ਸਿੰਘ ਜੀ ਕੱਲ ਪਰਿਵਾਰ ਸਹਿਤ ਆਏ, ਚੰਗਾ ਲੱਗਦਾ ਹੈ ਕਿ ਭਾਈ ਜਿੱਥੇ ਪੰਥ ਦੀ ਗੱਲ ਹੋਏ, ਸਾਡੀ ਸਾਂਝ ਪੰਥਕ ਹੈ, ਇੰਡੀਵਿਜੂਅਲ ਦੇ ਨਾਲ ਨਹੀਂ ਹੈ। ਉਹੀ ਜਿਹੜੇ ਇਸ ਰਸਤੇ ਤੇ ਤੁਰੇ ਹੋਏ ਸਾਡੇ ਗੁਰੂ ਭਾਈ ਨੇ, ਪੰਥ ਦਾ ਇੱਕੋ ਹੀ ਡੈਸਟਨੀ ਹੈ, ਇੱਕੋ ਹੀ ਹੋਣੀ ਹੈ, ਇੱਕੋ ਹੀ ਸੱਚ ਹੱਕ ਇਨਸਾਫ ਦਾ ਰਸਤਾ ਹੈ। ਆਪ ਨੂੰ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।